ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਪੰਜਾਬ ਤੋਂ ਸਾਡੇ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਜੀ। ਉਹਨਾਂ ਦੇ ਨਾਲ ਜੁੜਦੇ ਹਾਂ। ਪਹਿਲਾਂ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ ਯੂਐਸਏ ਤੇ ਜੀ। ਮਿਹਰਬਾਨੀ, ਧੰਨਵਾਦ ਪ੍ਰਵੀਨ। ਜੀ ਤੁਹਾਡੀ ਆਵਾਜ਼ ਇੱਥੇ ਸੁਣਦੇ ਰਹੇ ਆ, ਹੁਣ ਪਰਲੇ ਪਾਰੋਂ ਜਾ ਕੇ ਤੁਹਾਡੀ ਆਵਾਜ਼ ਸੁਣੀ ਹੈ। ਜੀ ਹਮੇਸ਼ਾ ਵਧੀਆ ਲੱਗਦਾ ਤੁਹਾਡੇ ਵਰਗੇ ਨੌਜਵਾਨਾਂ ਨੂੰ ਦੇਖ ਕੇ, ਜਿਹਨਾਂ 'ਚ ਬਹੁਤ ਉਤਸ਼ਾਹ ਹੈ। ਥੈਂਕ ਯੂ। ਜੀ ਜੀ ਪੰਨੂ ਸਾਹਿਬ, ਤੁਹਾਡੇ ਇਹਨਾਂ ਲਫ਼ਜ਼ਾਂ ਦਾ ਬੜਾ ਵੱਡਾ ਮੁੱਲ ਹੈ ਤੇ ਬਹੁਤ ਵੱਡੀ ਅਹਿਮੀਅਤ ਹੈ। ਸੋ ਅਸੀਂ ਤੁਹਾਨੂੰ ਦੇਖ ਦੇਖ ਕੇ ਸਿੱਖੇ ਹਾਂ ਤੇ ਅੱਜ ਜੇ ਤੁਸੀਂ ਜਦੋਂ ਐਪਰੀਸ਼ੀਏਟ ਕਰਦੇ ਹੋ ਤਾਂ ਬੜਾ ਚੰਗਾ ਲੱਗਦਾ ਹੈ। ਤੁਹਾਨੂੰ ਜਿੰਨੀ ਤੁਹਾਡੀ ਪੱਤਰਕਾਰੀ ਦਾ ਸਫ਼ਰ ਹੈ ਉਨੀ ਮੇਰੀ ਉਮਰ ਹੈ। ਮੈਂ 90 ਬਰਥ ਹਾਂ ਤੇ ਤੁਸੀਂ 92 ਤੋਂ ਪੱਤਰਕਾਰਤਾ ਕਰ ਰਹੇ ਹੋ। ਜੀ 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 ਜੀ। ਅੱਛਾ ਪੰਨੂ ਸਾਹਿਬ, ਪੰਜਾਬ ਸਰਕਾਰ ਵੱਲ ਤੁਰ ਗਏ ਆਪਾਂ। ਪੰਜਾਬ ਸਰਕਾਰ ਤੋਂ ਹੀ ਸ਼ੁਰੂਆਤ ਕਰੀਏ ਵੀ ਗੱਲ ਸੁਧਾਰਾਂ ਦੀ ਕਰਾਂਗੇ ਆਪਾਂ ਪੈਨਸ਼ਨ ਮਾਮਲੇ ਤੇ। ਲੋਕਾਂ 'ਚ ਤਾਂ ਖੁਸ਼ੀ ਹੈ ਪੰਨੂ ਸਾਹਿਬ, ਪਰ ਕਈਆਂ ਦੇ ਢਿੱਡੀ ਪੀੜਾਂ ਹੋਈਆਂ। ਪਰ ਅੰਤਰਰਾਸ਼ਟਰੀ ਕੌਮਾਂਤਰੀ ਮਸਲੇ ਤੋਂ ਸ਼ੁਰੂਆਤ ਕਰਾਂਗੇ ਆਪਾਂ ਖਬਰਾਂ ਦੀ। ਯੂਕਰੇਨ ਤੋਂ ਸ਼ੁਰੂਆਤ ਕਰਾਂਗੇ। ਯੂਕਰੇਨ ਤੇ ਰੂਸ ਦੀ ਜੰਗ ਹੋ ਰਹੀ ਹੈ, ਬੁਰੇ ਹਾਲ ਨੇ ਉੱਥੇ। ਭਾਰਤ ਤੋਂ ਕਣਕ ਦੀ ਮੰਗ ਵਧੇਗੀ, ਕਨਸੋਆਂ ਆ ਰਹੀਆਂ ਨੇ ਪੰਨੂ ਸਾਹਿਬ। ਕਿੰਨੀ ਕੁ ਤਥਾਤਮਕ ਸੱਚਾਈ ਹੈ ਇਹਨਾਂ ਗੱਲਾਂ 'ਚ? ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਣਕ ਦੀ ਜਿਹੜੀ ਸਰਕਾਰੀ ਖਰੀਦ ਹੈ 1 ਅਪ੍ਰੈਲ ਤੋਂ ਸਟਾਰਟ ਹੋਣੀ ਹੈ। ਸੋ ਜਿਹੜਾ ਕਣਕਾਂ ਦਾ ਰੰਗ ਹੈ ਉਹ ਬਰਾਊਨ ਹੋਣਾ ਸ਼ੁਰੂ ਹੋ ਗਿਆ, ਲਗਭਗ ਗਰਮੀ ਹੋ ਗਈ ਆ। ਹਾਂ, ਥੋੜਾ ਜਿਹਾ ਇਹ ਆ ਜੇ ਕਿਉਂਕਿ ਜ਼ਿਮੀਦਾਰ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ ਵੀ ਜੇ ਜਿਹੜੀ ਠੰਡ ਹੈ ਉਹ ਹੌਲੀ ਹੌਲੀ ਜੇ ਘਟਦੀ ਆ ਤੇ ਦਾਣਾ ਉਨਾ ਮੋਟਾ ਹੁੰਦਾ। ਜੇ ਇੱਕਦਮ ਗਰਮੀ ਹੋ ਜਾਂਦੀ ਹੈ ਤੇ ਦਾਣਾ ਥੋੜਾ ਜਿਹਾ ਪਤਲਾ ਰਹਿ ਜਾਂਦਾ, ਉਹ ਇੰਨਾ ਨਿੱਗਰ ਨਹੀਂ ਹੁੰਦਾ, ਉਹਦੇ ਨਾਲ ਝਾੜ ਥੋੜਾ ਘਟ ਜਾਂਦਾ। ਤੇ ਇਹ ਸੰਭਾਵਨਾ ਇਸ ਵਾਰੀ ਥੋੜੀ ਲੱਗ ਰਹੀ ਹੈ। ਪਰ ਦੂਜੇ ਪਾਸੇ ਪੱਖ ਇਹ ਆ ਕਿ ਜਿਹੜੇ ਪ੍ਰਾਈਵੇਟ ਪਲੇਅਰ ਨੇ ਉਹਨਾਂ ਨੇ ਗੇੜੇ ਦੇਣੇ ਸ਼ੁਰੂ ਕੀਤੇ ਹੋਏ ਆ, ਸਿੱਧੇ ਕਿਸਾਨਾਂ ਦੇ ਨਾਲ ਵੀ ਉਹ ਜਾ ਰਹੇ ਆ ਉਹਨਾਂ ਤੋਂ ਕਣਕ ਖਰੀਦਣ ਦੇ ਵਾਸਤੇ। ਜਿਹੜਾ MSP ਹੈ ਉਹ 2015 ਰੁਪਏ ਆ, ਪਰ ਇਸ ਵੇਲੇ ਹੁਣ 2300 ਰੁਪਇਆ ਕਣਕ ਦਾ ਮੁੱਲ ਲੱਗ ਰਿਹਾ ਤੇ ਇਹ ਵਧੂਗਾ ਕਿਉਂਕਿ ਵੱਡਾ ਜਿਹੜਾ ਸਪਲਾਇਰ ਵਿਸ਼ਵ ਦੇ ਵਿੱਚ ਯੂਕਰੇਨ ਤੇ ਰਸ਼ੀਆ ਹੈ। ਉੱਥੇ ਜੰਗ ਲੱਗੀ ਹੋਣ ਕਰਕੇ ਇਹ ਜਿਹੜੀ ਕਣਕ ਦੀ ਡਿਮਾਂਡ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਵੱਧ ਰਹੀ ਹੈ। ਦੇਖੋ, ਇਹ ਮੁਲਕ ਟੂ ਮੁਲਕ ਸੌਦਾ ਕਿਹਦੇ ਨਾਲ ਕਰਨਾ, ਇਹ ਕੇਂਦਰ ਦੇ ਹੱਥ ਦੇ ਵਿੱਚ ਹੈ। ਇਹ ਭਾਰਤ ਦੀ ਸਰਕਾਰ ਨੇ ਦੇਖਣਾ ਕਿੱਥੋਂ ਜਿਹੜਾ ਜਾਂਦਾ। ਪਰ ਇਹਦਾ ਇੱਕ ਪੱਖ ਜਿਹੜਾ ਵੇਖਣ ਵਾਲਾ ਇਹ ਆ ਕਿ ਜਿਹੜੀ ਸਰਕਾਰ 3 ਖੇਤੀ ਕਾਨੂੰਨ ਲਿਆ ਕੇ ਸਾਰਾ ਕੁਝ ਪ੍ਰਾਈਵੇਟ ਪਲੇਅਰਾਂ ਦੇ ਹੱਥਾਂ ਦੇ ਵਿੱਚ ਦੇ ਦੇਣ ਲੱਗੀ ਸੀ, ਉਹਦੇ ਵਾਸਤੇ ਵੀ ਸਮਝ ਵਾਲੀ ਗੱਲ ਹੈ ਕਿ ਅੱਜ ਉਹਦੇ ਕੋਲ ਇੱਕ ਮੌਕਾ ਆ ਰਿਹਾ ਕਿ ਉਹ ਕਣਕ ਦੂਜੇ ਮੁਲਕਾਂ ਨੂੰ ਵੇਚ ਕੇ, ਇੱਕ ਤਾਂ ਤੁਹਾਡੇ ਜਿਹੜੇ ਮੁਲਕ ਟੂ ਮੁਲਕ ਸੰਬੰਧ ਚੰਗੇ ਹੁੰਦੇ ਆ, ਪੈਸੇ ਵੀ ਬਚਦੇ ਆ। ਜੇ ਪੈਸੇ ਬਚਦੇ ਆ ਤੇ ਇਹਨੂੰ ਜੇ ਇਸ ਪਾਸੇ ਵੱਲ ਲਾਇਆ ਜਾਵੇ ਕਿ ਜਿਹੜੀਆਂ ਬਦਲਵੀਆਂ ਫਸਲਾਂ ਨੇ ਉਹਨਾਂ ਦੇ ਉੱਤੇ MSP ਸ਼ੁਰੂ ਹੋਵੇ। ਘੱਟੋ ਘੱਟ 3 ਫਸਲਾਂ ਤਾਂ ਸਿੱਧੇ ਰੂਪ ਚ ਕਹੀਆਂ ਜਾ ਸਕਦੀਆਂ ਨੇ। ਇਹਦੇ ਚ ਜੌਂ ਨੇ, ਸੂਰਜਮੁਖੀ ਆ ਤੇ ਛੋਲੇ ਨੇ। ਤੁਸੀਂ ਬਹੁਤਿਆਂ ਤੇ ਨਾ ਜਾਓ ਕਿਉਂਕਿ ਸਟਾਰਟਿੰਗ ਦੇ ਵਾਸਤੇ ਜੇ ਆਪਾਂ ਕਹੀਏ 21 ਫਸਲਾਂ ਦੇ ਉੱਤੇ MSP ਦੇ ਦਿਓ, ਇੰਨਿਆਂ ਤੇ ਦੇ ਦਿਓ, ਉਹ ਪੋਸੀਬਲ ਨਹੀਂ ਹੋ ਸਕਣਾ। ਥੋੜਾ ਥੋੜਾ ਜੇ ਪਾਸੇ ਨੂੰ ਤੁਰਿਆ ਜਾਵੇ ਤਾਂ ਝੋਨੇ ਹੇਠੋਂ ਰਕਬਾ ਕੱਢਣ ਦਾ ਵੀ ਇਹ ਮੌਕਾ ਹੋ ਸਕਦਾ ਹੈ। ਨਵੀਂ ਬਣੀ ਸਰਕਾਰ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੇ ਵਿੱਚ ਹੈ, ਉਹਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਉਣ ਲੱਗੀ ਇਸ ਕਣਕ ਦੀ ਖਰੀਦ ਦੇ ਵਿੱਚ। ਉਹਦਾ ਰੀਜ਼ਨ ਇਹ ਆ ਕਿ ਕਣਕ ਦੀ ਡਿਮਾਂਡ ਬਹੁਤ ਵੱਡੇ ਪੱਧਰ ਦੇ ਉੱਤੇ ਆ। ਤੁਸੀਂ ਦੇਖਣਾ ਇਸ ਵਾਰੀ ਮੰਡੀਆਂ ਦੇ ਵਿੱਚ ਅੰਬਾਰ ਨਹੀਂ ਲੱਗਣਗੇ, ਡਾਇਰੈਕਟ ਜਿਹੜੀ ਕਣਕ ਹੈ ਉਹ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਖਰੀਦੀ ਜਾਊਗੀ। ਮੈਨੂੰ ਇਸ ਮਾਮਲੇ ਦੇ ਵਿੱਚ ਦੇਖਦਾ ਕਿ ਸ਼ੁਕਰ ਹੈ ਕਿਤੇ ਜਿਹੜੇ ਕਿਸਾਨਾਂ ਦੇ ਵਾਸਤੇ ਕੋਈ ਥੋੜੀ ਜੀ ਇਹ ਚੰਗੀ ਖਬਰ ਹੈ ਕਿ ਉਹਨਾਂ ਦੀ ਜਿਹੜੀ ਫਸਲ ਉਹ ਰੁਲੂਗੀ ਨਹੀਂ। ਔਰ ਜਿਹੜੇ ਪ੍ਰਾਈਵੇਟ ਪਲੇਅਰ ਨੇ ਉਹ ਇਹਨੂੰ ਸਿੱਧਾ ਜਿਹੜਾ ਉਹ ਖਰੀਦਣਗੇ। ਜਿਹੜੀ ਜੇ ਆਪਾਂ ਦੇਖੀਏ ਤਾਂ ਪੰਜਾਬ ਦੇ ਵਿੱਚ 178.50 ਲੱਖ ਮੀਟਰ ਟਨ ਕਣਕ ਭੰਡਾਰ ਕਰਨ ਦੀ ਸਮਰੱਥਾ ਹੈ। ਔਰ ਜਿਹੜੇ ਗੋਦਾਮ ਨੇ ਉਹ ਪਿਛਲੇ ਕੁਝ ਤਕਰੀਬਨ ਮਹੀਨੇ ਤੋਂ ਖਾਲੀ ਹੋਣੇ ਸ਼ੁਰੂ ਹੋ ਗਏ, ਲਗਭਗ ਖਾਲੀ ਹੋਣ ਦੇ ਨੇੜੇ ਚਲੇ ਗਏ ਨੇ। ਔਰ ਜਿਹੜੇ FCI ਆ ਉਹਨੇ ਜਿਹੜੀ ਇਹ ਕਣਕ ਹੈ ਜਿਹੜੀ ਸਰਕਾਰ ਦੇ ਵਾਸਤੇ ਖਰੀਦਣੀ ਹੈ, ਉਹ ਪੰਜਾਬ ਤੋਂ ਇਲਾਵਾ ਹਰਿਆਣਾ, ਮੱਧ ਪ੍ਰਦੇਸ਼ ਤੋਂ ਉਹ ਖਰੀਦਦਾ। ਉੱਤਰ ਪ੍ਰਦੇਸ਼ ਇਹਨਾਂ ਦੇ ਵਿੱਚੋਂ ਇੱਕ ਸੂਬਾ ਹੈ। 4 ਇਹ ਮੇਨ ਸੂਬੇ ਨੇ ਜਿਨ੍ਹਾਂ ਦੇ ਵਿੱਚ ਕਣਕ ਜ਼ਿਆਦਾ ਹੁੰਦੀ ਹੈ। ਤਾਂ ਇਸ ਵਾਰੀ ਜਿਹੜੀਆਂ ਸਰਕਾਰੀ ਏਜੰਸੀਆਂ ਨੇ ਉਹ ਵੀ ਪੱਬਾਂ ਭਾਰ ਨੇ
ਕਿਉਂਕਿ ਉਹਨਾਂ ਦੇ ਕੋਲੇ ਵੀ ਇੱਕ ਜਿਹੜਾ ਟੀਚਾ ਹੈ ਕਿ 132 ਲੱਖ ਮੀਟ੍ਰਿਕ ਟਨ ਕਣਕ ਉਹਨਾਂ ਨੇ ਖਰੀਦਣੀ ਆ। ਤੋ ਮੈਂ ਫੇਰ ਕਹੂੰਗਾ ਕਿ ਇਹ ਜਿਹੜੀ ਮੁਸੀਬਤ ਆ ਉਹਦੇ ਵਿੱਚੋਂ ਰਾਹ ਕਿਵੇਂ ਲੱਭਣਾ ਹੁੰਦਾ, ਇਹ ਉਹੋ ਜਿਹਾ ਸਮਾਂ ਹੈ ਜੇ ਸਰਕਾਰ ਇਸ ਪਾਸੇ ਵੱਲ ਸੋਚੇ ਕਿ ਜਿਵੇਂ ਸ੍ਰੀਲੰਕਾ ਦੇ ਹਾਲਾਤ ਬਣ ਗਏ, ਉੱਥੇ ਭੁੱਖਮਰੀ ਵਰਗੇ ਹਾਲਾਤ ਪੈਦਾ ਹੋ ਗਏ, ਜਾਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਫਗਾਨਿਸਤਾਨ ਦੀ ਮਦਦ ਕੀਤੀ ਸਰਕਾਰ ਨੇ, ਕੇਂਦਰ ਦੀ ਸਰਕਾਰ ਨੇ, ਜੇ ਇਹਨਾਂ ਦੀ ਜਗ੍ਹਾ ਦੇ ਉੱਤੇ ਪ੍ਰਾਈਵੇਟ ਪਲੇਅਰ ਹੁੰਦੇ ਵੱਡੇ ਵੱਡੇ ਸਾਈਲੋ ਵਾਲੇ, ਉਥੋਂ ਉਹਨਾਂ ਨੇ ਥੋੜੀ ਦੇਣ ਦੇਣੀ ਸੀਗੀ, ਉਹਨਾਂ ਨੇ ਤਾਂ ਪੈਸੇ ਮੰਗਣੇ ਸੀ। ਤੋ ਇਸ ਕਰਕੇ ਦੁਬਾਰਾ ਤੋਂ ਫੇਰ ਇਸ ਪਾਸੇ ਵੱਲ ਸੋਚਣ ਦੀ ਲੋੜ ਆ ਕਿ ਅਜਿਹੇ ਕੋਈ ਖੇਤੀ ਬਿੱਲ ਨਾ ਲਿਆਂਦੇ ਜਾਣ ਜਿਹਦੇ ਵਿੱਚ ਪ੍ਰਾਈਵੇਟ ਪਲੇਅਰਾਂ ਦੇ ਹੱਥਾਂ ਦੇ ਵਿੱਚ ਸਭ ਕੁਝ ਚੱਲ ਜੇ। ਸਰਕਾਰਾਂ ਦੇ ਕੋਲ ਹੀ ਰਹਿਣਾ ਚਾਹੀਦਾ। ਜੀ, 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 ਜੀ। ਅੱਛਾ ਪਨੂ ਸਾਹਿਬ, ਜਿਹੜੇ ਸੁਲਝੇ ਵੀ ਲੋਕ ਨੇ, ਸਿਆਸੀ ਜਿਹੜੀ ਨੌਲੇਜ ਰੱਖਦੇ ਨੇ, ਸਿਆਸੀ ਮਾਹਰ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਉਹ ਕਹਿੰਦੇ ਵੀ ਦੁਨੀਆ ਦੇ ਵਿੱਚ ਜੇ ਕੋਈ ਜੋਖਮ ਭਰਿਆ ਕੰਮ ਆ ਤੇ ਉਹ ਹੈ ਪੋਲੀਟੀਕਲ ਪ੍ਰੈਡਿਕਸ਼ਨ, ਇਲੈਕਸ਼ਨ ਪ੍ਰੈਡਿਕਸ਼ਨ। ਤੇ ਇਲੈਕਸ਼ਨ ਪ੍ਰੈਡਿਕਸ਼ਨ ਜਦੋਂ ਉੱਤਰ ਪ੍ਰਦੇਸ਼ ਦੀ ਬਾਬਤ, ਪੰਜਾਬ ਦੀ ਬਾਬਤ ਮੈਨੂੰ ਚੰਗੀ ਤਰ੍ਹਾਂ ਯਾਦ ਆ, ਮੈਂ ਇੱਕ ਪਲੇਟਫਾਰਮ ਤੇ ਤੁਹਾਡੇ ਨਾਲ ਗੱਲਬਾਤ ਕੀਤੀ ਤੇ ਤੁਸੀਂ ਕਿਹਾ ਸੀਗਾ ਵੀ 70+ ਸੀਟਾਂ ਆ ਰਹੀਆਂ ਨੇ, ਜਿਹੜੀ ਪਾਰਟੀ ਅੱਜ ਸੱਤਾ ਦੇ ਵਿੱਚ, ਇਹਦੀ ਬਾਬਤ ਤੁਸੀਂ ਬੜੇ ਖੁੱਲ ਕੇ ਕਿਹਾ ਸੀ। ਬਹੁਤ ਔਖਾ ਹੁੰਦਾ ਇਹ, ਕੋਈ ਵੀ ਚੀਜ਼ ਪੋਲੀਟੀਕਲ ਕ੍ਰਿਟੀਸਾਈਜ਼ ਕਰਨਾ ਜਾਂ ਪਾਲਿਸੀ ਕ੍ਰਿਟੀਸਾਈਜ਼ ਕਰਨਾ ਇੱਕ ਡਿਫਰੈਂਟ ਚੀਜ਼ ਆ, ਬਟ ਪ੍ਰੈਡਿਕਸ਼ਨਸ ਕਰਨੀਆਂ, ਔਰ ਖਾਸ ਕਰਕੇ ਇਹੋ ਜਿਹੇ ਜਦੋਂ ਬਹੁਤ ਸਾਰੀ ਸਿਆਸੀ ਅਸਮੰਜਸ ਤੁਹਾਡੇ ਸਾਹਮਣੇ ਹੋਵੇ, ਐਲਗੋਰਿਦਮ ਨੂੰ ਸੋਲਵ ਕਰਨਾ ਸੌਖਾ ਨਹੀਂ ਹੈ। ਪਰ ਉੱਤਰ ਪ੍ਰਦੇਸ਼ ਵੱਲ ਵੱਧਦੇ ਹਾਂ ਆਪਾਂ ਪਨੂ ਸਾਹਿਬ, ਯੋਗੀ ਜੀ ਉੱਥੇ ਫੇਰ ਮੁੱਖ ਮੰਤਰੀ ਬਣ ਗਏ ਆ। ਪਹਿਲਾਂ ਪਰ ਲੋਕ ਕਹਿੰਦੇ ਸੀ ਵੀ ਅਸੀਂ ਔਖੇ ਬੜੇ ਆ, ਮੁਲਾਇਮ ਸਿੰਘ ਯਾਦਵ ਹੋਣਾ ਨੇ ਵੀ ਜ਼ੋਰ ਤਾਂ ਖਰ ਤਕੜਾ ਲਾਇਆ ਸੀ ਜੀ। ਦੇਖੋ, ਜਿਹੜੀ ਉੱਤਰ ਪ੍ਰਦੇਸ਼ ਦੀ ਰਾਜਨੀਤੀ ਹੈ ਨਾ, ਉਹਨੂੰ ਸਮਝਣ ਦੇ ਵਾਸਤੇ ਤੁਹਾਨੂੰ ਉੱਥੋਂ ਦੇ ਜਿਹੜੀ ਕਬੀਲਿਆਂ ਦੀ ਰਾਜਨੀਤੀ ਆ ਉਹਨੂੰ ਘੋਖਣਾ ਪਊਗਾ। ਉੱਥੇ ਛੋਟੇ ਛੋਟੇ ਗਰੁੱਪ ਨੇ ਜਿਹੜੇ ਕਾਸਟ ਦੇ ਉੱਤੇ ਆਧਾਰਿਤ ਨੇ, ਇਸ ਤਰ੍ਹਾਂ ਦੇ ਨੇ ਪ੍ਰਵੀਨ, ਕਿਉਂਕਿ ਮੈਂ ਬਹੁਤ ਪੜ੍ਹਨ ਦੀ ਕੋਸ਼ਿਸ਼ ਉਹਨੂੰ ਕਰਦਾ, ਉਹਦੇ ਲੱਭਣ ਦੀ ਕੋਸ਼ਿਸ਼ ਕਰਦਾ। ਜਿੰਨਾ ਤੁਸੀਂ ਲੱਭਣ ਦੀ ਕੋਸ਼ਿਸ਼ ਕਰਦੇ ਹੋ ਹੋਰ ਉਨੀ ਡੂੰਘੀ ਹੁੰਦੀ ਜਾਂਦੀ ਹੈ ਜੀ। ਠੀਕ ਹੈ ਨਾ ਜੀ। ਤੇ ਉਹਦੇ ਜਿਵੇਂ ਮੰਨ ਲਓ ਜਿਹੜਾ ਉਹ ਇੱਕ ਕਬੀਲਾ ਉਹਨਾਂ ਦਾ ਜਿਹੜਾ ਉਹਦਾ ਨੇਤਾ ਹੈ, ਉਹ ਕਿਸੇ ਪਾਰਟੀ ਦੇ ਵੱਲੋਂ ਖੜੋ ਜੇ ਉਹਨੇ ਜਿੱਤਣਾ ਹੀ ਹੁੰਦਾ। ਮਤਲਬ ਕਿ ਲੋਕ ਉਹਨੂੰ ਪਰਸਨਲ ਤੌਰ ਦੇ ਉੱਤੇ ਉਹਦੇ ਨਾਲ ਜੁੜੇ ਹੋਏ ਆ। ਇਹ ਛੋਟੇ ਛੋਟੇ ਗਰੁੱਪ ਨੇ ਨਿੱਕੇ ਨਿੱਕੇ, ਔਰ ਆਪਣੀ ਜਾਤੀ ਦਾ ਰਿਪਰੈਜ਼ੈਂਟੇਟਿਵ ਹੈ, ਮਤਲਬ ਕਹਿ ਸਕਦੇ ਆਪਾਂ। ਹਾਂਜੀ ਹਾਂ, ਬਿਲਕੁਲ। ਔਰ ਇਸੇ ਕਰਕੇ ਜਿਹੜੀਆਂ ਨਵੀਆਂ ਪਾਰਟੀਆਂ ਨੇ ਨਾ, ਉਹ ਉੱਤਰ ਪ੍ਰਦੇਸ਼ ਦੇ ਵਿੱਚ ਕਾਮਯਾਬ ਨਹੀਂ ਹੋ ਪਾਉਂਦੀਆਂ। ਇੱਕ ਤਾਂ ਚਾਹੇ ਉੱਤਰ ਪ੍ਰਦੇਸ਼ ਹੋ ਗਿਆ, ਚਾਹੇ ਰਾਜਸਥਾਨ ਹੋ ਗਿਆ, ਇਹ ਲੰਬੇ ਲੰਬੇ ਤੌਰ ਦੇ ਉੱਤੇ ਬਹੁਤ ਲੰਬੇ ਸੂਬੇ ਨੇ। ਠੀਕ ਹੈ। ਔਰ ਉਹਨਾਂ ਨੂੰ ਸਮਝ ਸਕਣਾ ਆਮ ਜਿਹੜਾ ਸਿਆਸਤਦਾਨ ਹੈ ਉਹਦੀ, ਹੁਣ ਜਿਵੇਂ ਆਮ ਆਦਮੀ ਪਾਰਟੀ ਬਾਕੀ ਥਾਵਾਂ ਦੇ ਉੱਤੇ ਕੋਸ਼ਿਸ਼ ਕਰ ਰਹੀ ਹੈ, ਤੁਸੀਂ ਦੇਖਿਆ ਹੋਣਾ ਉੱਤਰ ਪ੍ਰਦੇਸ਼ ਦੇ ਵਿੱਚ ਨਹੀਂ ਬਹੁਤੀ ਕੋਸ਼ਿਸ਼ ਕਰ ਰਹੀ, ਜਾਂ ਰਾਜਸਥਾਨ ਦੇ ਵਿੱਚ ਕੋਸ਼ਿਸ਼ ਨਹੀਂ ਕਰ ਰਹੀ। ਇਹ ਦੋ ਸੂਬਿਆਂ ਦੀ ਰਾਜਨੀਤੀ ਸਮਝ ਸਕਣੀ ਬਹੁਤ ਔਖੀ ਹੈ। ਰੇਡੀਅਸ ਵੱਡਾ ਹੈ। ਸਮਾਜਵਾਦੀ ਪਾਰਟੀ ਨੇ ਜੀ, ਸਮਾਜਵਾਦੀ ਪਾਰਟੀ ਨੇ ਖਾਸ ਤੌਰ ਦੇ ਉੱਤੇ ਜਿਹੜਾ ਅਖਿਲੇਸ਼ ਯਾਦਵ ਹੈ, ਉਹਨੇ ਬਹੁਤ ਮਿਹਨਤ ਕੀਤੀ ਇਸ ਵਾਰੀ। ਮੇਰੀ ਜਾਚੇ ਇਹ ਉਹਦੀ ਹਾਰ ਨਹੀਂ ਕਹੀ ਜਾ ਸਕਦੀ, ਬਲਕਿ ਉਹਦੇ ਪੈਰ ਲੱਗ ਗਏ। ਠੀਕ ਹੈ। ਕਿਉਂਕਿ ਜਿਹੜੀ ਅਗਲੇ 2 ਸਾਲਾਂ ਦੇ ਵਿੱਚ ਇੱਕ ਗੱਲ ਆਪਾਂ ਨੂੰ ਨਹੀਂ ਭੁੱਲਣੀ ਚਾਹੀਦੀ ਕਿ 5 ਤੇ +2 7 ਸਾਲਾਂ ਦੀ ਐਂਟੀ ਇਨਕੰਬੈਂਸੀ ਹੋ ਜਾਣੀ ਹੈ। ਉਹ 24 ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਪਰੇਸ਼ਾਨ ਕਰੂਗੀ। 80 ਸੀਟਾਂ ਨੇ ਉੱਥੇ ਲੋਕ ਸਭਾ ਦੀਆਂ। ਇਹਨੂੰ ਇਸ ਪੁਆਇੰਟ ਆਫ ਵਿਊ ਤੋਂ ਵੀ ਦੇਖਣਾ ਨਹੀਂ ਬਿਲਕੁਲ ਬਿਲਕੁਲ, ਇਸ ਥਿਊਰੀ ਤੋਂ ਬਿਲਕੁਲ ਦੇਖਿਆ ਜਾ ਸਕਦਾ ਸਭ, ਬਿਲਕੁਲ ਦੇਖਿਆ। ਆਪਾਂ ਸਿਰਫ ਜਿਹੜਾ ਜੀ ਉਹ ਆਪਾਂ ਵਿਧਾਨ ਸਭਾ ਦੇ ਤੌਰ ਦੇ ਉੱਤੇ ਨਹੀਂ ਦੇਖ ਸਕਦੇ। ਸੋ ਖੈਰ, ਜਿੱਤ ਹੁੰਦੀ ਆ, ਚਾਹੇ ਉਹ ਇੱਕ ਸੀਟ ਦੇ ਨਾਲ ਕਿਉਂ ਨਾ ਹੋਈ ਹੋਵੇ। ਇੱਥੇ ਤਾਂ ਜਿਹੜੀ ਆ ਉਹ ਜਿੱਤ ਚੰਗੀ ਭਲੀ ਮਿਲੀ ਆ ਯੋਗੀ ਆਦਿੱਤਿਆਨਾਥ ਹੋਰਾਂ ਨੂੰ। ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਜਿਹੜੇ ਯੋਗੀ ਆਦਿੱਤਿਆਨਾਥ ਨੇ ਉਹਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਨਹੀਂ ਚਾਹੁੰਦੇ, ਜਦੋਂ ਕਿ ਜਿਹੜੀ RSS ਹੈ, ਸੰਘ ਪਰਿਵਾਰ ਹੈ, ਉਹ ਮੁਕੰਮਲ ਬੈਕਅਪ ਦੇ ਉੱਤੇ ਖੜ ਗਿਆ ਯੋਗੀ ਦੇ। ਜੇ RSS ਉਹਦੀ ਬੈਕ ਦੇ ਉੱਤੇ ਨਾ ਖੜਦੀ ਤੇ ਸ਼ਾਇਦ ਯੋਗੀ ਹੋਰਾਂ ਦਾ ਸੁਪੜਾ ਸਾਫ ਜਿਹੜਾ ਉਹ ਹੋ ਜਾਂਦਾ। ਮਤਲਬ ਕਿ RSS ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਤੋੜ ਵੀ ਲੱਭ ਰਹੀ ਹੈ ਭਵਿੱਖ ਦਾ, ਜਿਹੜਾ ਉਹ ਸ਼ਾਇਦ ਉਹਨਾਂ ਨੂੰ ਇਹ ਭਗਵੇਂ ਕੱਪੜਿਆਂ ਦੇ ਵਿੱਚ ਦਿੰਦਾ, ਜਿਹਦੇ ਕਰਕੇ ਇੱਥੇ ਉਹਨਾਂ ਨੇ ਬਹੁਤ ਜ਼ੋਰ ਜਿਹੜਾ ਉਹ ਲਾਇਆ। ਇਹ ਜਿਹੜੀ ਹੁਣ ਸਹੁੰ ਚੁੱਕੀ ਇਹਨਾਂ ਨੇ, 52 ਵਿਧਾਇਕਾਂ ਨੇ ਮੰਤਰੀ ਦੇ ਵਜੋਂ ਸਹੁੰ ਚੁੱਕੀ ਆ, ਔਰ ਇਹਦੇ ਵਿੱਚ ਜਿਵੇਂ 50,000 ਬੰਦੇ ਦਾ ਇਕੱਠ ਕੀਤਾ ਗਿਆ, ਉੱਥੇ ਸਟੇਡੀਅਮ ਦੇ ਵਿੱਚ ਰੱਖਿਆ ਗਿਆ, ਔਰ ਇਹਨੂੰ ਜਿੰਨਾ ਪ੍ਰਚਾਰਿਆ ਗਿਆ ਚੈਨਲਾਂ ਦੇ ਉੱਤੇ, ਸਾਰੇ ਥਾਵਾਂ ਦੇ ਉੱਤੇ। ਸਿਆਸੀ ਪਾਰਟੀਆਂ ਪ੍ਰਚਾਰ ਕਰਦੀਆਂ ਹੀ ਨੇ, ਸਿਆਸੀ ਪਾਰਟੀਆਂ ਨੇ ਪ੍ਰਚਾਰ ਕਰਨਾ ਹੀ ਹੁੰਦਾ, ਪਰ ਇਹਨੂੰ ਇਸ ਤਰੀਕੇ ਦੇ ਨਾਲ ਪ੍ਰਚਾਰਿਆ ਗਿਆ ਕਿ 24
ਦੇ ਵਾਸਤੇ ਜਿਵੇਂ ਹੋਵੇ। ਪਰ ਇਹਦਾ ਇੱਕ ਜਿਹੜੀ ਚੀਜ਼ ਵੇਖਣ ਵਾਲੀ ਇਹ ਰਹੂਗੀ ਕਿ ਇਸ ਵਾਰੀ ਉੱਤਰ ਪ੍ਰਦੇਸ਼ ਦੇ ਵਿੱਚ ਜੇ ਤੁਸੀਂ ਉਹਨੂੰ ਕਲੋਜ਼ਲੀ ਵਾਚ ਕੀਤਾ ਤਾਂ ਜਿਹੜੀ ਵੋਟ ਪੋਲਰਾਈਜੇਸ਼ਨ ਕਰਦੀ ਆ ਭਾਰਤੀ ਜਨਤਾ ਪਾਰਟੀ ਉਹ ਨਹੀਂ ਹੋਈ। ਜੀ ਜੇ ਇਹ ਵੋਟ ਪੋਲਰਾਈਜੇਸ਼ਨ ਨਹੀਂ ਹੋਈ ਤੇ ਇਹਦਾ ਮਤਲਬ ਇਹ ਆ ਕਿ ਸਮਾਜਵਾਦੀ ਪਾਰਟੀ ਕਿਤੇ ਨਾ ਕਿਤੇ ਮਾਰ ਖਾ ਗਈ। ਉਹਨੇ ਮਾਰ ਕਿੱਥੋਂ ਖਾਧੀ? ਉਹਨੇ ਮਾਰ ਖਾਧੀ ਕਿ ਜਿਹੜਾ ਅਖਿਲੇਸ਼ ਯਾਦਵ ਹੈ ਉਹ ਜਦੋਂ ਐਕਟਿਵ ਹੋਇਆ ਉਦੋਂ ਚੋਣਾਂ ਦੇ ਵਿੱਚ ਲਗਭਗ ਸਿਰਫ 7 ਜਾਂ 8 ਮਹੀਨੇ ਰਹਿ ਗਏ ਸੀਗੇ। ਠੀਕ ਹੈ। ਉਹ ਜਿਹੜੀਆਂ ਉੱਥੇ ਘਟਨਾਵਾਂ ਵਾਪਰੀਆਂ ਚਾਹੇ ਉਹ ਨਾਓ ਕਾਂਡ ਹੈ ਜਾਂ ਦੂਜੀਆਂ ਤੀਜੀਆਂ ਉੱਥੇ ਜਿਹੜੀਆਂ ਐਜੀਟੇਸ਼ਨਸ ਹੋਈਆਂ ਪ੍ਰਵੀਨ ਉਹਨਾਂ ਦੀ ਅਗਵਾਈ ਕੀਤੀ ਲੋਕਲ ਲੋਕਾਂ ਨੇ। ਜੀ ਉਹਦੇ ਇਹ ਵਿੱਚ ਕੋਈ ਐਬਸੈਂਸ ਸਿਆਸੀ ਧਿਰ ਨਹੀਂ ਸੀਗੀ। ਠੀਕ ਹੈ। ਤਾਂ ਜੇ ਮੰਨ ਲਓ ਉਹਨਾਂ ਦੀ ਅਗਵਾਈ ਜੇ ਉਦੋਂ ਅਖਿਲੇਸ਼ ਯਾਦਵ ਨੇ ਕੀਤੀ ਹੁੰਦੀ ਤੇ ਅੱਜ ਸਿਚੁਏਸ਼ਨ ਸਮਾਜਵਾਦੀ ਪਾਰਟੀ ਦੇ ਵਾਸਤੇ ਹੋਰ ਕਿਸਮ ਦੀ ਹੋਣੀ ਸੀ। ਪਰ ਮੈਂ ਫੇਰ ਕਹੂੰਗਾ ਕਿ ਅਖਿਲੇਸ਼ ਯਾਦਵ ਦੀ ਇਹ ਹਾਰ ਨਹੀਂ ਬਲਕਿ ਉਹ ਇੱਕ ਪ੍ਰੌੜ ਸਿਆਸਤਦਾਨ ਦੇ ਵਜੋਂ ਸ਼ਾਮਲ ਹੋ ਗਿਆ। ਉਹਨੇ ਕੰਪੇਨ ਬੜੇ ਪ੍ਰੋਪਰ ਤਰੀਕੇ ਨਾਲ ਚਲਾਈ। ਜੇ ਉਹ ਇਸ ਗਲਤੀ ਤੋਂ ਸਿੱਖਦਾ ਕਿ ਉਹਨੂੰ ਐਕਟਿਵ ਰਹਿਣਾ ਪਊਗਾ ਕੰਟੀਨਿਊਸ ਤਾਂ 24 ਦੇ ਵਿੱਚ ਨਤੀਜੇ ਜਿਹੜੇ ਆ ਨਾ ਉਹ ਸ਼ਾਇਦ 19 ਵਾਲੇ ਨਹੀਂ ਹੋਣਗੇ ਉੱਤਰ ਪ੍ਰਦੇਸ਼ 'ਚ। ਜੀ 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 ਪਨੂੰ ਸਾਹਿਬ ਇਹ ਸਿਆਸੀ ਖਬਰਾਂ ਨੂੰ ਆਪਾਂ ਅੱਗੇ ਤੋਰਦੇ ਆਂ, ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਇਹਨਾਂ ਐਲਗੋਰਿਥਮਸ ਨੂੰ ਵੀ ਇੱਕ ਪਾਸੇ ਕਾਂਗਰਸ ਟੁੱਟ-ਫੁੱਟ ਦਾ ਸ਼ਿਕਾਰ ਆ। ਕਾਂਗਰਸ ਜੱਦੋ-ਜਹਿਦ ਕਰ ਰਹੀ ਹੈ G23 ਤੁਸੀਂ ਅਕਸਰ ਸਾਡੇ ਇਸ ਪਲੇਟਫਾਰਮ ਤੇ ਜ਼ਿਕਰ ਕਰਦੇ ਹੋ। ਜਾਖੜ ਸਾਹਿਬ ਹੋਰਾਂ ਦਾ ਵੀ ਜ਼ਿਕਰ ਆਉਂਦਾ ਉਹਨਾਂ ਚੀਜ਼ਾਂ ਦੇ ਵਿੱਚ। ਪਰ 10 ਰਾਜਾਂ ਦੇ ਵਿੱਚ ਕਨਸੋਆਂ ਇਹ ਹੈ ਵੀ ਭਾਜਪਾ ਦੇ ਵਿਰੁੱਧ ਫਰੰਟ ਉਭਾਰਨ ਦੀਆਂ ਕੋਸ਼ਿਸ਼ਾਂ ਹੈ ਵੀ ਇਹ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਕਾਂਗਰਸ ਦਾ ਅਲਟਰਨੇਟ ਬਣ ਸਕਦੀਆਂ ਨੇ। ਤੁਹਾਡੀ ਇਹਦੇ ਬਾਰੇ ਜੋ ਰਾਏ ਹੈ, ਟਿੱਪਣੀ ਹੈ ਉਹ ਕੀ ਹੈ ਜੀ? ਦੇਖੋ ਮੈਂ ਨਿੱਜੀ ਤੌਰ ਤੇ ਸਮਝਦਾ ਕਿ ਜਿਹੜੀ ਜਿਹੜੀ ਖੇਤਰੀ ਪਾਰਟੀਆਂ ਨੇ ਰੀਜਨਲ ਪਾਰਟੀਆਂ ਨੇ ਜੀ ਉਹ ਸਾਡੇ ਜਿਸ ਤਰ੍ਹਾਂ ਦਾ ਢਾਂਚਾ ਹੈ ਮੁਲਕ ਦਾ ਉਹ ਜਿਉਂਦੀਆਂ ਰਹਿਣੀਆਂ ਬਹੁਤ ਜ਼ਰੂਰੀ ਨੇ। ਜੀ ਜੀ ਤੇ ਬਿਲਕੁਲ। ਪਿਛਲੇ ਕੁਝ ਸਮੇਂ ਦੇ ਦੌਰਾਨ ਪਿਛਲੇ ਕੁਝ ਸਾਲਾਂ ਦੇ ਦੌਰਾਨ ਜਦੋਂ ਤੋਂ ਭਾਜਪਾ ਦਾ ਉਭਾਰ ਹੋਇਆ ਉਹਨੇ ਇੱਕ ਇੱਕ ਕਰਕੇ ਜਿਹੜੀਆਂ ਇਹ ਰੀਜਨਲ ਪਾਰਟੀਆਂ ਨੇ ਉਹਨੂੰ ਨਿਗਲਣਾ ਸ਼ੁਰੂ ਕੀਤਾ ਅਲਾਈਅੰਸ ਔਰ ਵਾਲਿਆਂ ਨੂੰ ਉਹ ਵੀ ਨਿਕਲਿਆ ਕਾਫੀ ਪਨੂੰ ਹੱਦ ਸਾਹਿਬ। ਤੱਕ ਪੀਡੀਪੀ ਤੇ ਅਕਾਲੀ ਦਲ ਨਿਗਲ ਸਾਡੇ ਗਈ। ਸਾਹਮਣੇ ਆ। ਹਾਂਜੀ ਹਾਂ ਬਿਲਕੁਲ ਬਿਲਕੁਲ ਬਹੁਤ ਸਾਰੀਆਂ ਮਿਸਾਲਾਂ ਨੇ ਬਹੁਤ ਜੀ ਸਾਰੀਆਂ ਮਿਸਾਲਾਂ ਨੇ। ਉਹਨਾਂ ਨੇ ਤੁਸੀਂ ਦੇਖੋ ਨਿਤਿਸ਼ ਕੁਮਾਰ ਵਰਗਾ ਜੀ ਵਿਅਕਤੀ ਜਿਹੜਾ ਕਿ ਪ੍ਰਧਾਨ ਮੰਤਰੀ ਦਾ ਦਾਅਵੇਦਾਰ ਸੀ। ਕਦੇ ਅੱਜ ਤੁਸੀਂ ਜੋ ਮਰਜ਼ੀ ਕਹੋ ਉਹ ਮੁੱਖ ਮੰਤਰੀ ਆ ਪਰ ਉਹਨੂੰ ਸੀਮਤ ਕਰਤਾ। ਭਾਜਪਾ ਉੱਥੇ ਵੱਡੀ ਹੋ ਗਈ, ਹੋ ਨਿਤਿਸ਼ ਗਈ। ਕੁਮਾਰ ਹੋਰਾਂ ਵਾਲੀ ਪਾਰਟੀ ਬਿਹਾਰ ਦੇ ਵਿੱਚ ਛੋਟੀ ਹੋ ਗਈ। ਕੀ ਬਾਤ ਹੈ, ਤਾਂ ਸਹੀ। ਉਹਨੂੰ ਇੱਕ ਕਿਸਮ ਨਾਲ ਉਹਨੂੰ ਪਾਸੇ ਤਾਂ ਕਰਤਾ ਨਾ। ਹੁਣ ਜਿਹੜਾ ਇਹ ਉਭਾਰ ਹੋ ਰਿਹਾ ਇਹਨੂੰ ਮੈਂ ਇਸ ਰੂਪ ਦੇ ਵਿੱਚ ਦੇਖ ਰਿਹਾ ਕਿ ਜੇ ਸੈਂਟਰ ਦੇ ਵਿੱਚ ਚੇਂਜਸ ਹੋਊਗੀ ਤਾਂ ਉਹ ਇਸ ਰੂਪ ਦੇ ਵਿੱਚ ਹੋਊਗੀ ਕਿ ਇਹ ਜਿਹੜੇ ਸੂਬੇ ਨੇ ਇਹ ਆਪੋ ਆਪਣੇ ਸੂਬਿਆਂ ਦੇ ਵਿੱਚ ਲੜ ਕੇ ਇਕੱਠੇ ਹੋ ਕੇ ਮੂਰੇ ਆਉਣਗੇ। ਸਿਆਣਪ ਇਹਨਾਂ ਦੇ ਵੱਲੋਂ ਇਹ ਕੀਤੀ ਜਾ ਰਹੀ ਆ ਕਿ ਕਿਸੇ ਇੱਕ ਨੂੰ ਮੂਰੇ ਨਹੀਂ ਲਾਇਆ ਜਾ ਰਿਹਾ, ਇੱਕ ਨੇਤਾ ਨੂੰ। ਸਟ੍ਰੈਟਜੀ ਇਹ ਬਣ ਰਹੀ ਆ ਕਿ ਇਹ ਸਾਰੇ ਆਪੋ ਆਪਣੇ ਸੂਬਿਆਂ ਦੇ ਵਿੱਚ ਲੜਨਗੇ ਔਰ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰਨਗੇ। ਇਹਨਾਂ ਦੇ ਵਿੱਚ ਮਮਤਾ ਬੈਨਰਜੀ ਪੱਛਮੀ ਬੰਗਾਲ ਤੋਂ ਤ੍ਰਿਣਮੂਲ ਦੇ ਨੇ ਪੱਛਮੀ ਬੰਗਾਲ ਦੇ ਵਿੱਚ 42 ਲੋਕ ਸਭਾ ਦੀਆਂ ਸੀਟਾਂ ਨੇ ਇਸ ਵੇਲੇ। 22 ਤ੍ਰਿਣਮੂਲ ਕਾਂਗਰਸ ਦੇ ਕੋਲੇ ਨੇ, 18 ਭਾਜਪਾ ਦੇ ਕੋਲੇ ਨੇ ਤੇ 2 ਕਾਂਗਰਸ ਦੇ ਕੋਲੇ ਨੇ। ਡੀਐਮਕੇ ਦੇ ਪ੍ਰਮੁੱਖ ਨੇ ਐਮਕੇ ਸਟਾਲਿਨ। ਤਾਮਿਲਨਾਡੂ ਦੇ ਵਿੱਚ 39 ਲੋਕ ਸਭਾ ਦੀਆਂ ਸੀਟਾਂ ਨੇ ਇਸ ਵੇਲੇ। 30 ਡੀਐਮਕੇ ਦੇ ਕੋਲੇ ਨੇ, 8 ਕਾਂਗਰਸ ਤੇ 8 ਹੋਰਾਂ ਦੇ ਕੋਲੇ ਨੇ। ਕੇ ਚੰਦਰ ਸ਼ੇਖਰ ਰਾਓ ਨੇ ਟੀਆਰਐਸ ਦੇ ਪ੍ਰਮੁੱਖ ਤੇਲੰਗਾਨਾ ਤੋਂ। 17 ਲੋਕ ਸਭਾ ਸੀਟਾਂ ਨੇ, 9 ਟੀਆਰਐਸ ਦੇ ਕੋਲੇ ਨੇ, 4 ਭਾਜਪਾ ਕੋਲੇ ਤੇ 3 ਕਾਂਗਰਸ ਦੇ ਕੋਲੇ ਨੇ। ਉਧਵ ਠਾਕਰੇ ਸ਼ਿਵ ਸੈਨਾ ਦੇ ਮੁਖੀ ਨੇ, ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ। ਮਹਾਰਾਸ਼ਟਰ ਦੇ ਵਿੱਚ 48 ਸੀਟਾਂ ਨੇ ਲੋਕ ਸਭਾ ਦੀਆਂ, 23 ਭਾਜਪਾ ਕੋਲੇ ਨੇ, 18 ਸ਼ਿਵ ਸੈਨਾ ਕੋਲੇ ਨੇ, 4 ਐਨਸੀਪੀ ਦੇ ਕੋਲੇ ਨੇ ਤੇ 3 ਹੋਰਾਂ ਦੇ ਕੋਲੇ ਨੇ। ਅਗਲਾ ਨਾਮ ਜਿਹੜਾ ਕਿਉਂਕਿ ਇਹਨਾਂ ਨੂੰ ਤੁਸੀਂ ਨਾ ਇਹਨਾਂ ਦੀਆਂ ਪਰਸਨੈਲਿਟੀਜ਼ ਜ਼ਰੂਰ ਵਾਚ ਕਰਨਾ। ਇਹਨਾਂ ਲੋਕਲ ਤੌਰ ਦੇ ਉੱਤੇ ਇਹਨਾਂ ਦੀ ਪਰਸਨੈਲਿਟੀ ਉਹਨਾਂ ਸੂਬਿਆਂ 'ਚ ਬਹੁਤ ਹੈ। ਹੇਮੰਤ ਸੋਰੇਨ ਨੇ ਝਾਰਖੰਡ ਮੁਕਤੀ ਮੋਰਚਾ ਦੇ। ਝਾਰਖੰਡ ਦੇ ਵਿੱਚ 14 ਲੋਕ ਸਭਾ ਦੀਆਂ ਸੀਟਾਂ ਨੇ, 11 ਭਾਜਪਾ ਦੇ ਕੋਲੇ ਨੇ, 1 ਕਾਂਗਰਸ ਦੇ ਕੋਲੇ ਤੇ ਝਾਰਖੰਡ ਮੁਕਤੀ ਮੋਰਚਾ ਦੇ ਕੋਲੇ ਇੱਕੋ ਆ। ਇੱਥੇ ਚੇਂਜਸ ਆਉਣੀਆਂ ਨੇ। ਜਗਨ ਮੋਹਨ ਰੈਡੀ ਨੇ ਵਾਈਐਸਆਰ ਦੇ ਆਂਧਰਾ ਪ੍ਰਦੇਸ਼ ਤੋਂ 25 ਲੋਕ ਸਭਾ ਦੀਆਂ ਸੀਟਾਂ ਨੇ ਇੱਥੇ। 22 ਵਾਈਐਸਆਰ ਦੇ ਕੋਲੇ ਨੇ ਔਰ ਵਾਈਐਸਆਰ ਤੇ ਕਾਂਗਰਸ ਦੇ ਕੋਲੇ ਨੇ, 3 ਟੀਡੀਪੀ ਦੇ ਕੋਲੇ ਨੇ। ਜਿਹੜੇ ਨਵੀਨ ਪਟਨਾਇਕ ਨੇ ਜਿਹੜੇ ਬੀਜੇਪੀ ਦੇ ਪ੍ਰਮੁੱਖ ਨੇ ਓਡੀਸ਼ਾ ਤੋਂ, ਬਹੁਤ ਫੇਮਸ ਨੇ ਉੱਥੇ ਹਾਕੀ ਵਾਲੇ ਮਾਮਲੇ 'ਚ ਆਪਾਂ ਸਾਰਿਆਂ ਨੇ ਦੇਖਿਆ। 21 ਲੋਕ ਸਭਾ ਦੀਆਂ ਸੀਟਾਂ ਨੇ, 12 ਬੀਜੇਪੀ ਦੇ ਕੋਲੇ ਨੇ, 8 ਭਾਜਪਾ ਦੇ ਕੋਲੇ ਨੇ। ਪੀ ਵਿਜਯਨ ਨੇ
ਕੇਰਲਾ ਤੋਂ ਬੜੇ ਫੇਮਸ ਨੇ ਉੱਥੇ, ਐਜੂਕੇਸ਼ਨ ਦੇ ਮਾਮਲੇ 'ਚ ਕਮਾਲ ਦਾ ਕੰਮ ਔਰ ਹੈਲਥ ਦੇ ਮਾਮਲੇ 'ਚ ਕਮਾਲ ਦਾ ਕੰਮ ਉਹਨਾਂ ਨੇ ਕੀਤਾ। 20 ਲੋਕ ਸਭਾ ਦੀਆਂ ਸੀਟਾਂ ਨੇ, 15 ਕਾਂਗਰਸ ਦੇ ਕੋਲੇ ਨੇ, 5 ਜਿਹੜੀਆਂ ਉਹ ਬਾਕੀ ਦਲਾਂ ਦੇ ਕੋਲੇ ਨੇ। ਜੇ ਇਹ ਸਾਰੇ ਉਹ ਇਕੱਠੇ ਹੁੰਦੇ ਨੇ ਤੇ ਤੁਸੀਂ ਇਹ ਲਾ ਲਓ, ਇਹਨਾਂ 10 ਰਾਜਾਂ ਦੀਆਂ 246 ਲੋਕ ਸਭਾ ਦੀਆਂ ਸੀਟਾਂ ਨੇ ਟੋਟਲ। 543 ਦੇ ਵਿੱਚੋਂ ਇਹ 246 ਨੇ, ਮਤਲਬ ਕਿ ਟੋਟਲ ਦਾ 45% ਦੇ ਕਰੀਬ ਬਣ ਜਾਂਦਾ। ਉਧਰ ਗੁਜਰਾਤ ਦੇ ਉੱਤੇ ਜ਼ੋਰ ਲੱਗ ਰਿਹਾ। ਗੁਜਰਾਤ ਦੇ ਵਿੱਚ ਐਂਟੀ ਇਨਕੰਬੈਂਸੀ ਬਹੁਤ ਜ਼ਿਆਦਾ ਇਸ ਵੇਲੇ ਹੈ। ਪੀਕੇ ਸਰਗਰਮ ਹੋਏ ਨੇ ਫਿਰ, ਔਰ ਪੀਕੇ ਉੱਥੇ ਕਾਂਗਰਸ ਦੀ ਮਦਦ ਦੇ ਵਾਸਤੇ ਸਰਗਰਮ ਹੋਏ ਨੇ। ਕਿਉਂਕਿ ਕਾਂਗਰਸ ਨੂੰ ਛੱਡ ਕੇ ਉੱਥੇ, ਤੇ ਜੇ ਆਪਾਂ ਹਿਮਾਚਲ ਦੀ ਗੱਲ ਕਰੀਏ, ਹਿਮਾਚਲ ਦੇ ਵਿੱਚ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵੱਲ ਨੂੰ ਝੁਕਾਓ ਲੀਡਰਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਹੋ ਰਿਹਾ, ਖੋਰਾ ਲੱਗ ਰਿਹਾ ਵੱਡੇ ਪੱਧਰ ਤੇ ਕਾਂਗਰਸ ਇਸੇ ਕਰਕੇ ਹੁਣ ਸਰਗਰਮ ਹੋਈ ਹੈ। ਆਮ ਆਦਮੀ ਪਾਰਟੀ ਮਤਲਬ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੋਰੀ, ਉਹ ਇਸ ਗਰੁੱਪ ਦੇ ਵਿੱਚ ਇਸ ਕਰਕੇ ਅਜੇ ਨਹੀਂ ਗਏ ਕਿ ਆਮ ਆਦਮੀ ਪਾਰਟੀ ਇਹ ਸਮਝਦੀ ਆ ਕਿ ਉਹ ਕਾਂਗਰਸ ਦਾ ਬਦਲ ਬਣ ਰਹੀ ਹੈ। ਉਹ ਇਹ ਸਮਝਦੀ ਹੈ, ਉਹ ਬਣਦੀ ਹੈ ਬਦਲ ਜਾਂ ਨਹੀਂ ਬਣਦੀ, ਇਹ ਆਉਂਦਾ ਸਮਾਂ ਦੱਸੂਗਾ। ਪਰ ਇੰਨਾ ਜ਼ਰੂਰ ਹੈ ਕਿ ਜੇ ਆਪਾਂ ਨੈਸ਼ਨਲ ਪੋਲਿਟਿਕਸ ਦੀ ਜਿਹੜੀ ਉਹ ਗੱਲ ਕਰੀਏ ਤਾਂ ਉਹਦੇ ਵਿੱਚ ਕਈ ਕੁਝ ਨਵਾਂ ਹੋ ਸਕਦਾ। ਅਗਲਾ 1 ਸਾਲ ਬਹੁਤ ਅਹਿਮ ਹੋਊਗਾ, ਕਿਉਂਕਿ ਅਗਲੇ 1 ਸਾਲ ਦੇ ਵਿੱਚ ਹਿਮਾਚਲ ਪ੍ਰਦੇਸ਼, ਗੁਜਰਾਤ ਦੇ ਵਿੱਚ ਚੋਣਾਂ ਹੋਣੀਆਂ ਨੇ। ਫਿਰ ਉਸ ਤੋਂ ਬਾਅਦ ਹਰਿਆਣੇ ਦੀਆਂ ਚੋਣਾਂ ਜਿਹੜੀਆਂ ਆ ਜਾਣੀਆਂ ਨੇ, ਜਿਨ੍ਹਾਂ ਨੇ ਕਿ ਨੈਸ਼ਨਲ ਪੋਲਿਟਿਕਸ ਦੇ ਉੱਤੇ ਵੱਡਾ ਅਸਰ ਪਾਉਣਾ। 13 ਪੰਜਾਬ ਦੀਆਂ ਨੇ, 10 ਹਰਿਆਣੇ ਦੀਆਂ ਨੇ, ਹਿਮਾਚਲ ਦੀਆਂ 7 ਨੇ। ਸੋ ਇਸ ਖਿੱਤੇ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਜੀ ਪਨੂ ਸਾਹਿਬ, ਕਾਂਗਰਸ ਦਾ ਜੋ ਹਾਲ ਹੋਇਆ ਜਿਹੜੀਆਂ ਲੰਘੀਆਂ ਚੋਣਾਂ ਹੈ, ਤੇ ਪੀਕੇ ਸਾਹਿਬ ਇਹ ਸਰਗਰਮ ਤਾਂ ਹੋ ਚੁੱਕੇ ਨੇ, ਪਰ ਵੇਖੋ ਉਹਨਾਂ ਦੇ ਹੱਥ ਨਿਰਾਸ਼ਾ ਲੱਗਦੀ ਹੈ ਜਾਂ ਆਸ਼ਾ ਲੱਗਦੀ ਹੈ, ਜੀਵੇ ਐਸਾ ਮਰੇ ਨਿਰਾਸ਼ਾ ਸਿਆਣੇ ਕਹਿੰਦੇ ਆ। ਪਰ ਖੈਰ ਇਸ ਥਿਊਰੀ ਤੇ ਸਾਨੂੰ ਖੜਨਾ ਪਏਗਾ ਵੀ ਆਮ ਆਦਮੀ ਪਾਰਟੀ ਕਾਂਗਰਸ ਦੀ ਅਲਟਰਨੇਟ ਤੌਰ ਤੇ ਇੱਕ ਬਹੁਤ ਵੱਡੀ ਦਾਅਵੇਦਾਰ ਹੈ। ਇਹਦੇ ਚ ਸਾਨੂੰ ਇਸ ਚੀਜ਼ ਦੇ ਵਿੱਚ ਬਹੁਤ ਸਾਰੀਆਂ ਫੈਕਟਰ ਨੇ, ਇਹਦੇ ਚੀਜ਼ ਦੇ ਵਿੱਚ ਬਹੁਤ ਸਾਰਾ ਦਮ ਕਹਿ ਸਕਦੇ ਹਾਂ ਆਪਾਂ, ਜੋ ਇਸ ਵੇਲੇ ਦਾ ਸਿਆਸੀ ਨਕਸ਼ਾ ਸਾਡੇ ਇੰਡੀਆ ਦਾ ਬਣਿਆ ਹੋਇਆ। ਅੱਛਾ ਪਨੂ ਸਾਹਿਬ, ਅਗਲੀ ਗੱਲ ਵੱਲ ਵੱਧਦੇ ਆਪਾਂ। ਮੁਲਕ ਪੱਧਰ ਤੇ ਉੱਭਰ ਸਕਦਾ ਜਿਹੜਾ ਭਾਜਪਾ ਦੇ ਖਿਲਾਫ ਵਿਰੋਧੀ ਧਿਰਾਂ ਦਾ ਗਰੁੱਪ, ਕੀ ਇਹ ਜਿਹੜੇ ਆਪਾਂ 10 ਰਾਜਾਂ ਦੀ ਗੱਲ ਕਰਕੇ ਹਟੇ ਕਿ ਉਹਨਾਂ ਦਾ, ਜਾਂ ਜਿਹੜੀਆਂ ਦੂਜੀਆਂ ਕੋਈ ਹੋਰ ਆਲੇ ਦੁਆਲਿਓਂ ਵੀ ਸਾਊਥ ਜਾਂ ਨਾਰਥ ਰੀਜਨ ਨੂੰ ਕੋਟ ਕਰੀਏ, ਜਾਂ ਹਿਮਾਚਲ ਦੇ ਐਂਗਲ ਤੋਂ ਗੱਲ ਕਰੀਏ, ਤਾਂ ਕੀ ਸੰਭਾਵਨਾਵਾਂ ਲੱਗਦੀਆਂ ਨੇ ਤੁਹਾਨੂੰ? ਨਹੀਂ ਦੇਖੋ, ਅਜੇ ਤਾਂ ਇਹ ਵੱਡੇ ਸੂਬੇ ਇਕੱਠੇ ਹੋਏ ਆ ਜੀ, ਔਰ ਇਹਨਾਂ ਦੇ ਵਿੱਚ ਜਿਹੜੀ ਨਾ ਸਭ ਤੋਂ ਵੱਡੀ ਜਿਹੜੀ ਗੱਲ ਉਹ ਇਹ ਹੈ ਕਿ ਮਮਤਾ ਬੈਨਰਜੀ ਹੋਰਾਂ ਨੇ ਇੱਕ ਵਾਰੀ ਤਾਂ ਸਰਗਰਮੀ ਜਿੰਨੀ ਤੇਜ਼ੀ ਦੇ ਨਾਲ ਵਧਾਈ ਸੀ ਕਿ ਉਹ ਖੁਦ ਨੂੰ ਪ੍ਰਾਈਮ ਮਿਨਿਸਟਰ ਦੇ ਦਾਅਵੇਦਾਰ ਦੇ ਤੌਰ ਦੇ ਉੱਤੇ ਪੇਸ਼ ਕਰ ਰਹੇ, ਉਹ ਗੱਲ ਬਣੀ ਨਹੀਂ ਜੀ। ਇਸ ਕਰਕੇ ਉਹ ਚੁੱਪ ਕਰਕੇ ਬਹਿ ਗਏ। ਹੁਣ ਜਿਹੜਾ ਇਹ ਨਵੇਂ ਸਿਰੇ ਤੋਂ ਜਿਹੜੀ ਸਟਾਰਟ ਹੋਈ ਹੈ ਨਾ ਸਾਰਾ ਕੁਝ, ਇਹ ਇਸ ਕਰਕੇ ਸਟਾਰਟ ਹੋਇਆ ਕਿ ਅਜੇ ਪ੍ਰਧਾਨ ਮੰਤਰੀ ਦਾ ਚਿਹਰਾ ਕੌਣ ਹੋਵੇ ਇਹਦੇ ਉੱਤੇ ਕੰਮ ਨਾ ਕਰੋ, ਤੇ ਆਪੋ ਆਪਣੇ ਸੂਬਿਆਂ ਦੇ ਵਿੱਚ ਅਜੇ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰੋ। ਕਿਉਂਕਿ ਪ੍ਰਧਾਨ ਮੰਤਰੀ ਤਾਂ ਬਣਨਾ ਨਾ ਜੇ ਸੀਟਾਂ ਹੋਈਆਂ, ਤੇ ਉਹਦੇ ਵਾਸਤੇ ਜਿਹੜੇ ਜੋੜ ਤੋੜ ਨੇ ਉਹ ਅਜੇ ਬਾਅਦ ਦੇ ਵਿੱਚ ਬੜੇ ਕਿਸਮ ਦੇ ਹੋਣੇ ਨੇ। ਕੌਣ ਬਣੂਗਾ ਇਹ ਨਹੀਂ ਕੁਝ ਕਹਿ ਸਕਦੇ, ਬਣੂਗਾ ਜੇ 24 ਦੇ ਵਿੱਚ ਜਾਂ ਨਹੀਂ। ਪਰ ਇੰਨਾ ਜ਼ਰੂਰ ਹੈ ਕਿ ਇਹ ਜਿਹੜੀ ਹਾਲ ਦੀ ਘੜੀ ਗੱਲ ਹੈ ਕਿ ਚੱਲ ਰਹੀ ਹੈ ਕਿ ਕਾਂਗਰਸ ਤੋਂ ਮੁਕਾਬਲਾ ਨਹੀਂ ਹੋਣਾ ਭਾਜਪਾ ਦਾ, ਕਿਸੇ ਵੀ ਹਾਲਤ ਦੇ ਵਿੱਚ ਮੁਕਾਬਲਾ ਨਹੀਂ ਹੋਣਾ, ਉਹਦਾ ਅਲਟਰਨੇਟ ਲੱਭਣਾ ਪਊਗਾ। ਕਾਂਗਰਸ ਜਿਹੜੀ ਆ ਉਹ ਲੈ ਦੇ ਕੇ ਗਾਂਧੀ ਪਰਿਵਾਰ ਦੇ ਆਲੇ ਦੁਆਲੇ ਗੇੜੇ ਕੱਢੀ ਜਾਂਦੀ ਹੈ। ਸੋਨੀਆ ਗਾਂਧੀ ਹੋਰਾਂ ਨੂੰ ਅਜੇ ਵੀ ਲੱਗਦਾ ਕਿ ਉਹਨਾਂ ਦਾ ਪੁੱਤ ਹੀ ਪ੍ਰਧਾਨ ਮੰਤਰੀ ਬਣ ਸਕਦਾ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਲੱਗਦਾ ਸੀ ਕਿ ਉਹਨਾਂ ਦਾ ਪੁੱਤ ਹੀ ਮੁੱਖ ਮੰਤਰੀ ਬਣ ਸਕਦਾ, ਸੁਖਬੀਰ ਸਿੰਘ ਬਾਦਲ। ਤੇ ਉਹ ਪਾਰਟੀ ਕਿੱਥੇ ਚਲੇਗੀ ਆਪਣੇ ਸਭ ਦੇ ਸਾਹਮਣੇ। ਹਾਂਜੀ। ਅੱਛਾ ਪਨੂ ਸਾਹਿਬ, ਪੰਜਾਬ ਵੱਲ ਨੂੰ ਆਈਏ ਤੇ ਇੱਕ ਪੈਨਸ਼ਨ ਮਾਮਲੇ ਤੇ ਲੋਕ ਤਾਂ ਖੁਸ਼ ਆ। ਲੋਕਾਂ ਨੂੰ ਤਾਂ ਇਹ ਆ ਵੀ ਇਹ ਸਾਡੀ ਜਿਹੜੀ ਲੁੱਟਣ ਵਾਲੀਆਂ ਧਿਰਾਂ ਸੀਗੀਆਂ ਜਾਂ ਲੁੱਟਣ ਵਾਲੇ ਲੋਕ ਸੀਗੇ ਵੀ 5-5 6-6 ਪੈਨਸ਼ਨਾਂ, ਫਿਰ ਇਹਨਾਂ ਤੇ ਵੀ ਨਹੀਂ ਖੜਨਾ। ਫਿਰ ਲੋਕ ਸਭਾ ਵਾਲੀ ਵੀ ਚੱਲੀ ਜਾਂਦੀ ਹੈ, ਰਾਜ ਸਭਾ ਵਾਲੀ ਵੀ ਚੱਲੀ ਜਾਂਦੀ ਹੈ, ਉਧਰੋਂ ਕਹਿੰਦੇ ਐਮਐਲਏ ਦੀ ਟਿਕਟ ਦਿਓ। ਲੋਕ ਤਾਂ ਖੁਸ਼ ਆ ਪਨੂ ਸਾਹਿਬ। ਪੋਲੀਟੀਕਲ ਰਿਫਾਰਮਸ ਦਾ ਦਾਇਰਾ ਬਹੁਤ ਵੱਡਾ ਹੈ, ਇਹ ਜਸਟ ਇੱਕ ਸਟੈਪ ਕਹਿ ਸਕਦੇ ਹਾਂ ਆਪਾਂ। ਪਰ ਕਈ ਸਾਬਕਾ ਵਿਧਾਇਕ ਚੁੱਪ ਨੇ, ਜਿਹੜੇ ਚੁੱਪ ਨੇ ਤਾਂ ਠੀਕ ਆ, ਪਰ ਜਿਹੜੇ ਬੋਲੇ ਨੇ ਪਨੂ ਸਾਹਿਬ ਉਹ ਵੀ ਵਿਚਾਰੇ, ਉਹ ਤਾਂ ਸਗੋਂ ਉਦੋਂ ਜ਼ਿਆਦਾ ਔਖੇ ਨੇ ਜੀ। ਇੱਕ ਜਦੋਂ ਇਲੈਕਸ਼ਨ ਦੇ ਟਿਕਟਾਂ ਵੰਡੀਆਂ ਜਾ ਰਹੀਆਂ ਸੀ ਤੇ ਸਤਕਾਰ ਕੌਰ ਗਹਿਰੀ ਹੈ ਜੀ ਹਾਂਜੀ, ਹੈਗੇ ਨੇ। ਫਿਰੋਜ਼ਪੁਰ ਦਿਹਾਤੀ ਤੋਂ, ਉਹ ਵਿਧਾਇਕ ਹੁਣ ਨਹੀਂ ਰਹੀ, ਹੁਣ ਤਾਂ ਸਾਬਕਾ ਵਿਧਾਇਕ ਹੋ ਗਈ, ਉਹਨੂੰ ਟਿਕਟ ਨਹੀਂ ਦਿੱਤੀ ਕਾਂਗਰਸ ਨੇ ਐਤਕੀ। ਹਾਂਜੀ, ਹੁਣ ਤਾਂ ਕਾਂਗਰਸ ਚ ਵੀ ਨਹੀਂ ਰਹੇ ਸ਼ਾਇਦ। ਹਸਬੈਂਡ, ਉਹਦਾ ਹਸਬੈਂਡ ਕੈਮਰਿਆਂ ਦੇ ਮੂਹਰੇ
ਰੋਂਦਾ ਰੋਂਦਾ ਕਹਿੰਦਾ ਸੀਗਾ ਵੀ ਸਾਨੂੰ ਟਿਕਟ ਦੇ ਦਿਓ, ਸਾਡੇ ਬੱਚੇ ਭੁੱਖੇ ਮਰ ਜਾਣਗੇ। ਬਿਲਕੁਲ ਸਤਕਾਰ ਕੌਰ ਗਹਿਰੀ ਦੇ ਪਤੀ ਨੇ ਕਿੰਨੀ ਕਰਪਸ਼ਨ ਕੀਤੀ ਆ, ਜੀ। ਇਹ ਸਾਰੇ ਲੋਕ ਜਾਣਦੇ ਆ। ਬੱਚੇ ਭੁੱਖੇ ਮਰਨ ਵਾਲੀ ਕੋਈ ਗੱਲ ਨਹੀਂ। ਹਾਂਜੀ ਕੁਲਦੀਪ ਜੀ ਸਿੰਘ ਵੈਦ ਸਾਬਕਾ ਵਿਧਾਇਕ ਹੋ ਗਏ ਇੱਕ, ਕੱਲ ਉਹ ਇਹ ਕਹਿੰਦੇ ਕਿ ਅਸੀਂ ਵੀ ਬੱਚੇ ਪਾਲਣੇ ਨੇ, ਉਹ ਪੈਨਸ਼ਨਾਂ ਜਿਹੜੀਆਂ ਉਹ ਬੰਦ ਨਾ ਕਰੋ। ਜੀ। ਕੁਲਦੀਪ ਸਿੰਘ ਵੈਦ ਸਾਬਕਾ ਆਈਏਐਸ ਨੇ, ਡਿਪਟੀ ਵਾਹ ਜੀ ਕਮਿਸ਼ਨਰ ਤੱਕ ਰਹੇ ਨੇ। ਵਾਹ ਜੀ। ਲੋਕਾਂ ਦੇ ਬੱਚੇ ਬੱਚੇ ਨਹੀਂ, ਸਿਰਫ ਹੂੰ ਵਿਧਾਇਕਾਂ ਦੇ ਬੱਚੇ ਨੇ। ਹਾਂਜੀ ਠੀਕ ਹੈ ਨਾ ਜੀ। ਇਹ ਤਾਂ ਮਤਲਬ ਕਿ ਇਹ ਤਾਂ ਇਹੋ ਜਿਹੀਆਂ ਜਿਹੜੇ ਤਰਕ ਦੇਣੇ ਹੀ ਬੜੇ ਅਜੀਬੋ ਗਰੀਬ ਨੇ। ਹੂੰ, ਹਾਂ, ਜਿਨ੍ਹਾਂ ਦੇ ਉੱਤੇ ਅਸਰ ਪੈਣਾ ਇਹਦਾ, ਉਹ ਪ੍ਰਕਾਸ਼ ਸਿੰਘ ਬਾਦਲ ਨੇ। ਹਾਲਾਂਕਿ ਕਿਉਂਕਿ ਅਫਸਰ ਉਹਨਾਂ ਦੇ ਨੇ ਅੰਦਰ, ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਇਹ ਫੈਸਲਾ ਆਉਣਾ, ਜੀ, ਤੇ ਇਸ ਕਰਕੇ ਉਹਨਾਂ ਨੇ ਪਹਿਲਾਂ ਕਹਿਤਾ ਜੀ ਕਿ ਮੇਰੀ ਜਿਹੜੀ ਪੈਨਸ਼ਨ ਹੈ ਨਾ, ਹੂੰ, ਇਹ ਮੈਂ ਛੱਡ ਰਿਹਾ, ਪੌਣੇ 6 ਲੱਖ ਉਹਨਾਂ ਨੂੰ ਐਤਕੀ ਮਿਲਣੀ ਸੀ, ਹੂੰ, ਵੀ ਮੈਂ ਛੱਡ ਰਿਹਾ ਤੇ ਇਹ ਲੋੜਵੰਦ ਬੱਚਿਆਂ ਦੀ ਪੜ੍ਹਾਈ ਤੇ ਖਰਚ ਕਰੋ। ਬਾਦਲ ਸਾਹਿਬ ਹਾਂਜੀ ਅਕਤੂਬਰ 2016 ਦੇ ਵਿੱਚ ਜਦੋਂ ਤੁਸੀਂ ਇਹ ਫੈਸਲਾ ਕੀਤਾ ਹਾਂਜੀ ਕਿ ਇੱਕ ਵਿਧਾਨ ਸਭਾ ਦਾ ਰਿਟਾਇਰ ਹੋਊਗਾ, ਇੱਕ ਪੈਨਸ਼ਨ 2 3 4 ਸਾਰੀਆਂ ਜਿੰਨੀਆਂ ਹੋਣਗੀਆਂ, ਉਦੋਂ ਲੋੜਵੰਦ ਬੱਚੇ ਹੈ ਨਹੀਂ ਸੀ। ਇਹ ਹਾਂ ਲੋੜਵੰਦ ਬਿਲਕੁਲ ਬੱਚੇ ਹੁਣੇ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਪੈਦਾ ਹੋਏ ਆ। ਹਾਂਜੀ ਬੱਚੇ ਤਾਂ ਉਦੋਂ ਵੀ ਹੈਗੇ ਸੀਗੇ। ਉਸ ਟਾਈਮ ਤੁਸੀਂ ਇਹੋ ਜਿਹਾ ਜਿਹੜਾ ਫੈਸਲਾ ਬੇਹੂਦਾ ਟਾਈਪ ਦਾ ਜਿਹੜਾ ਉਹ ਕੀਤਾ, ਹੁਣ ਤੁਸੀਂ ਅਜੇ ਵੀ ਉਹਨੂੰ ਮੰਨ ਨਹੀਂ ਰਹੇ ਕਿ ਇਹ ਫੈਸਲਾ ਗਲਤ ਸੀਗਾ। ਮੈਂ ਆਪਣੀ ਪੈਨਸ਼ਨ ਜਿਹੜੀ ਉਹ ਦੇ ਰਿਹਾ। ਜੀ ਇਹਦਾ ਅਸਰ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਹਰਜਿੰਦਰ ਕੌਰ ਭੱਠਲ, ਹਾਂਜੀ ਲਾਲ ਸਿੰਘ, ਸਰਵਣ ਸਿੰਘ ਫਲੌਰ, ਜੀ ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਸੁਖਦੇਵ ਸਿੰਘ ਢੀਂਡਸਾ, ਤੋਤਾ ਸਿੰਘ, ਪਰਮਿੰਦਰ ਸਿੰਘ ਢੀਂਡਸਾ, ਮਨਪ੍ਰੀਤ ਬਾਦਲ, ਓਮ ਪ੍ਰਕਾਸ਼ ਸੋਨੀ, ਜੀ ਨਿਰਮਲ ਸਿੰਘ ਕਾਹਲੋਂ, ਰਕੇਸ਼ ਪਾਂਡੇ, ਬਲਵੀਰ ਸਿੰਘ ਘੁੰਨਸ, ਬ੍ਰਹਮਿੰਦਰਾ, ਜੀ ਸਾਧੂ ਸਿੰਘ ਧਰਮਸੋਤ, ਅਤੇਸ਼ ਪ੍ਰਤਾਪ ਕੈਰੋਂ। ਐਡੀ ਲੰਬੀ ਚੌੜੀ ਫੌਜ ਆ, ਇਹਨਾਂ ਆਸ਼ੂ ਜੀ ਸਾਰਿਆਂ ਦੇ ਵੀ ਉੱਤੇ ਵਿੱਚ ਹੀ ਪੈਣਾ ਅਸਰ। ਹੋਣਗੇ ਤੇ ਜਾਖੜ ਸਾਹਿਬ ਵੀ ਹੋਣਗੇ। ਜਿਹੜੇ ਕਿ ਹਾਂ ਬਿਲਕੁਲ ਪੌਣੇ ਪੌਣੇ 6 ਲੱਖ ਤੋਂ ਲੈ ਕੇ ਹੂੰ, ਇਹ 3.5 ਲੱਖ ਰੁਪਏ ਤੱਕ ਪੈਨਸ਼ਨ ਹੀ ਪੈਨਸ਼ਨ ਕੁੱਟਦੇ ਸੀਗੇ ਜੀ। ਕੁੱਟਦੇ ਜੀ ਹੀ ਕਿਹਾ ਜਾਊਗਾ। ਹੁਣ 75,000 ਤੇ 125 ਰੁਪਏ ਜਿਹੜੀ ਹੈਗੀ ਆ, ਓਨੀ ਪੈਨਸ਼ਨ ਹੀ ਮਿਲੂਗੀ ਲੋਕਾਂ ਦੇ ਵਿੱਚ। ਜਿਹੜਾ ਜੀ ਉਹ ਇਸ ਗੱਲ ਨੂੰ ਲੈ ਕੇ ਚੰਗੀ ਖੁਸ਼ੀ ਆ ਕਿ ਠੀਕ ਹੈ, ਕਿਉਂਕਿ ਪਿਛਲੇ ਤੁਸੀਂ ਵੀ ਵਾਸਤਾ ਉਹ ਖਬਰਾਂ ਹਾਂਜੀ ਦੇ ਹਾਂਜੀ ਨਾਲ 2 ਸਾਲਾਂ ਤੋਂ ਇਹ ਮਸਲਾ ਬਹੁਤ ਵੱਡੇ ਪੱਧਰ ਦੇ ਉੱਤੇ ਚੱਲਦਾ ਨਹੀਂ ਜੀ ਬਿਲਕੁਲ ਕਿ ਇੰਨੀਆਂ ਪੈਨਸ਼ਨਾਂ ਕਿਉਂ। ਜੀ ਠੀਕ ਹੈ ਨਾ। ਤਾਂ ਹਾਲਾਂਕਿ ਆਮ ਆਦਮੀ ਪਾਰਟੀ ਨੇ ਕਿਤੇ ਜਗ੍ਹਾ ਦੇ ਉੱਤੇ ਕਿਸੇ ਚੋਣ ਗਰੰਟੀ ਜਾਂ ਚੋਣ ਵਾਅਦਿਆਂ ਦੇ ਵਿੱਚ ਇਹ ਵਾਅਦਾ ਨਹੀਂ ਸੀ ਕੀਤਾ, ਹੂੰ ਪਰ ਉਹਨਾਂ ਨੇ ਇਹ ਫੈਸਲਾ ਜਿਹੜਾ ਬੜਾ ਦਲੇਰਾਨਾ ਇਹ ਫੈਸਲਾ ਹੈ। ਜੀ ਮੈਂ ਨਿੱਜੀ ਤੌਰ ਤੇ ਸਮਝਦਾ ਕਿ ਜਿਵੇਂ ਕੈਨੇਡਾ ਦੇ ਵਿੱਚ ਆ, ਹੋਣਾ ਤੇ ਇਉਂ ਚਾਹੀਦਾ ਕਿ ਫਸਟ ਟਾਈਮ ਦੇ ਉੱਤੇ ਪੈਨਸ਼ਨ ਹੋਣੀ ਨਹੀਂ ਚਾਹੀਦੀ। ਜਿਹੜਾ 2 ਵਾਰੀ ਜਿੱਤ ਕੇ ਆਵੇ ਉਹਦੀ ਪੈਨਸ਼ਨ ਹੋਵੇ ਇੱਕੋ। ਜੀ ਜਿਨ੍ਹਾਂ ਨੇ 100 ਕਰੋੜ ਰੁਪਈਆ ਆਪਣੀਆਂ ਪ੍ਰਾਪਰਟੀ ਜਿਹੜੀਆਂ ਸ਼ੋਅ ਕੀਤੀਆਂ ਨੇ, ਉਹਨਾਂ ਨੂੰ ਭੱਤੇ ਵੀ ਕਿਉਂ ਜਿਹੜੇ ਉਹ ਮਿਲਣ। ਤੇ ਅਗਲਾ ਜਿਹੜਾ ਨਿਸ਼ਾਨਾ ਹੈ ਨਾ ਜੀ, ਜੀ ਉਹ ਆਮ ਆਦਮੀ ਪਾਰਟੀ ਦਾ ਹੈਗਾ ਇਨਕਮ ਟੈਕਸ। ਜੀ 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 ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ ਇਹ ਵਿਧਾਇਕ ਨੇ, ਮੰਤਰੀਆਂ ਸੰਤਰੀਆਂ ਵਿਧਾਇਕਾਂ ਸਭ ਦਾ ਇਨਕਮ ਟੈਕਸ ਸਰਕਾਰ ਪੇ ਕਰਦੀ ਹੈ ਖਜ਼ਾਨੇ 'ਚ। ਹਾਂਜੀ ਕਿਉਂ ਦੇਖ ਪੇ ਲਓ ਕਰੇ ਵੀ ਤੁਸੀਂ ਸਰਕਾਰ? ਹਾਂ, ਹੂੰ, ਕਿਉਂ ਪੇ ਕਰੇ ਸਰਕਾਰ? ਜੀ ਉਹ ਇਹ ਅਗਲਾ ਨਿਸ਼ਾਨਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ, ਭਗਵੰਤ ਮਾਨ ਹੋਰਾਂ ਦਾ ਹੈ। ਜਦੋਂ ਮੈਨੂੰ ਯਾਦ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਆਖੀ ਸੀ ਕਿ ਤੁਸੀਂ ਆਪਣੇ ਜਿਹੜਾ ਉਹ ਸਵੈ ਇੱਛਾ ਦੇ ਨਾਲ ਆਪੋ ਆਪਣਾ ਇਨਕਮ ਟੈਕਸ ਭਰੋ। ਔਰ ਪਰ ਕਿਸੇ ਇੱਕ ਮੰਤਰੀ ਨੇ, ਕਿਸੇ ਹੂੰ, ਇੱਕ ਵਿਧਾਇਕ ਨੇ ਇਸ ਬੇਨਤੀ ਨੂੰ ਨਹੀਂ ਮੰਨਿਆ। ਜੀ ਜਦੋਂ ਬਿਜਲੀ ਸਬਸਿਡੀ ਛੱਡਣ ਦੀ ਗੱਲ ਆਖੀ ਸੀ ਹੂੰ ਕੈਪਟਨ ਅਮਰਿੰਦਰ ਸਿੰਘ ਨੇ, ਉਦੋਂ 2 ਜਣਿਆਂ ਨੇ ਸਿਰਫ ਬਿਜਲੀ ਦੀ ਸਬਸਿਡੀ ਛੱਡੀ ਸੀ, ਬਾਕੀ ਹੋਰ ਕਿਸੇ ਨੇ ਸਬਸਿਡੀ ਨਹੀਂ ਛੱਡੀ। ਮੇਰੇ ਹਾਂਜੀ ਜਾਚੇ ਇਹ ਬਿਜਲੀ ਵਾਲੀ ਸਬਸਿਡੀ ਜਿਹੜੀ ਆ ਉਹ ਵੀ ਵਾਪਸ ਲੈ ਲੈਣੀ ਚਾਹੀਦੀ ਆ। ਇਨਕਮ ਟੈਕਸ ਜਿਹੜਾ ਉਹ ਇਸ ਵੇਲੇ ਮੇਰੀ ਜਾਣਕਾਰੀ ਦੇ ਮੁਤਾਬਕ ਅਗਲਾ ਨਿਸ਼ਾਨਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ, ਭਗਵੰਤ ਮਾਨ ਹੋਰਾਂ ਦਾ ਹੈ ਕਿ ਇਨਕਮ ਟੈਕਸ ਆਪਣੀਆਂ ਜੇਬਾਂ ਦੇ ਵਿੱਚੋਂ ਭਰੋ। ਜਦੋਂ ਤੁਸੀਂ ਰਿਫਾਰਮਸ ਕਰਨੇ ਹੁੰਦੇ ਆ, ਜਦੋਂ ਤੁਸੀਂ ਚੇਂਜ ਕਰਨੀਆਂ ਹੁੰਦੀਆਂ ਨੇ, ਲੀਕੇਜ ਬੰਦ ਕਰਨੀਆਂ ਹੁੰਦੀਆਂ ਨੇ, ਤੁਸੀਂ ਆਪਣੇ ਆਪ ਤੋਂ ਪਹਿਲਾਂ ਜਿਹੜੀਆਂ ਉਹ ਲੀਕੇਜ ਬੰਦ ਕਰੋ। ਇਹ ਇਸ ਕਰਕੇ ਇੱਕ ਤੰਦਰੁਸਤ ਫੈਸਲਾ ਹੈ ਮੌਜੂਦਾ ਪੰਜਾਬ ਦੀ ਸਰਕਾਰ ਦਾ। ਔਰ ਮੋਟੇ ਪੈਸੇ ਇਹਦੇ ਚੋਂ ਬਚਣੇ ਆ। ਜਦੋਂ ਇਹ ਪੈਸੇ ਬਚਣਗੇ ਤੇ ਜਿਹੜੀਆਂ 25,000 ਨੌਕਰੀਆਂ ਨਵੀਆਂ ਕੱਢਣ ਦੀ ਗੱਲ ਕਹੀ ਗਈ ਹੈ, ਜਾਂ 35,000 ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਕਹੀ ਗਈ ਆ, ਉਸ ਪਾਸੇ ਵੱਲ ਇਹ ਪੈਸਾ ਜਿਹੜਾ ਉਹ ਲੱਗੂਗਾ। ਦੇਖੋ, ਜੇ ਇਸ ਤਰ੍ਹਾਂ ਦੇ ਫੈਸਲੇ ਲੀਕੇਜ ਬੰਦ ਕਰਨ ਵਾਲੇ ਜਾਂ ਦੂਜੇ ਤੀਜੇ ਇਹ ਹੋ ਗਏ, ਤੇ ਇਉਂ ਲੱਗਦਾ ਹੈ ਕਿ ਅਗਲੇ 6 ਮਹੀਨਿਆਂ ਦੇ ਵਿੱਚ ਘੱਟੋ ਘੱਟ ਕੁਝ ਜਿਹੜੇ ਆ ਉਹ ਚੰਗੇ ਅਸਾਰ ਦਿਸਣ ਲੱਗ ਜਾਣਗੇ।
ਲੋਕੀ ਉਹਦੇ ਵੈਸੇ ਭਾਲਦੇ ਆ ਕਿ ਸਵੇਰੇ ਜਦੋਂ ਅਸੀਂ ਉੱਠੀਏ ਸਾਰਾ ਕੁਝ ਠੀਕ ਹੋਇਆ ਪਿਆ ਹੋਵੇ। ਢਾਂਚੇ ਦੇ ਵਿੱਚ ਇੰਨੀਆਂ ਮੋਰੀਆਂ ਨੇ ਕਿ ਛਾਨਣੀ ਬਣੀ ਪਈ ਆ, ਥਾਂ ਥਾਂ ਦੇ ਉੱਤੇ ਛੇਦ ਨੇ। ਉਹਦੇ ਵਾਸਤੇ ਸਮਾਂ ਥੋੜਾ ਲੱਗਦਾ। ਵੈਸੇ ਮੈਂ ਸਮਝਦਾ ਕਿ ਕੋਈ ਵੀ ਜਿਹੜੀ ਸਰਕਾਰ ਹੈ ਉਹਨੂੰ 1 ਸਾਲ ਦਾ ਘੱਟੋ ਘੱਟ ਸਮਾਂ ਦੇਣਾ ਚਾਹੀਦਾ, ਫੇਰ ਹੀ ਉਹ ਕੁਝ ਕਾਰਗੁਜ਼ਾਰੀ ਵਿਖਾ ਸਕਦੀ ਹੈ। ਜੀ, ਜੀ। ਪੰਨੂ ਸਾਹਿਬ, ਅੱਜ ਮੈਂ ਵੀ ਇੱਕ ਸਿਆਸੀ ਮਾਹਰ ਦੀ ਟਿੱਪਣੀ ਪੜ੍ਹ ਰਿਹਾ ਸੀ। ਉਹ ਕਹਿੰਦੇ ਵੀ ਕਿਸੇ ਵੀ ਸਰਕਾਰ ਨੂੰ ਜੇਕਰ ਤੁਸੀਂ ਉਹਦੀ ਤਨਕੀਦ ਕਰਨੀ ਆ, ਉਹਦਾ ਕ੍ਰਿਟਿਸਿਜ਼ਮ ਕਰਨਾ ਹੈ, ਤੇ ਉਹਨੂੰ ਪਹਿਲਾਂ ਪਰਫਾਰਮ ਕਰਨ ਦਾ ਮੌਕਾ ਦਿਓ, ਫਿਰ ਉਹਦੇ ਨਤੀਜਿਆਂ ਦੀ ਵੇਟ ਕਰੋ। ਜੇਕਰ ਉਹ ਨਹੀਂ ਪਰਫਾਰਮ ਕਰਦੇ ਤਾਂ ਤੁਸੀਂ ਫਿਰ ਉਹਨੂੰ ਜਿਹੜਾ ਲਿਮਿਟਿਡ ਪੀਰੀਅਡ ਇੱਕ ਦਿੱਤਾ ਹੈ, ਤਾਂ ਫਿਰ ਉਹਦੀ ਪਰਫਾਰਮੈਂਸ ਤੇ ਤੁਸੀਂ ਕਿੰਤੂ ਪ੍ਰੰਤੂ ਕਰ ਸਕਦੇ ਹੋ। ਪਰ ਤੁਹਾਡੀ ਗੱਲ ਦੇ ਵਿੱਚ ਵੀ ਪੰਨੂ ਸਾਹਿਬ ਮੈਂ 2 ਗੱਲਾਂ ਫੜੀਆਂ ਵੀ ਇੱਕ ਤਾਂ ਬਾਦਲ ਸਾਹਿਬ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਵੀ ਜਿਹੜੀ ਪੈਨਸ਼ਨ ਆ ਉਹ ਛੱਡ ਦਈਏ ਆਪਣੇ ਆਪ, ਮਤਲਬ ਇਨਫੋਰਮੇਸ਼ਨ ਐਕਸੈਸ ਫਰੋਮ ਦੀ ਪੰਜਾਬ ਗਵਰਨਮੈਂਟ ਹਲੇ ਹੈਗਾ ਬਾਦਲ ਸਾਹਿਬ ਕੋਲੇ, ਇਹ ਮੰਨਣਾ ਪਊਗਾ ਪੰਨੂ ਸਾਹਿਬ ਆਪਾਂ ਬਿਲਕੁਲ ਹੈਗਾ ਨੂੰ। ਜੀ, ਜੀ, ਜੀ। ਕਿਉਂਕਿ ਹੂੰ। ਜਿਹੜਾ 10 ਸਾਲ ਰਾਜ ਕੀਤਾ ਨਾ ਇਹਨਾਂ ਨੇ, ਜੀ, ਜੀ, ਜੀ। ਉਹਦੇ ਵਿੱਚ ਇਹਨਾਂ ਨੇ ਸਾਰੇ ਅਫਸਰ ਵਗੈਰਾ ਜਿਹੜੇ ਆਪ ਲਏ। ਅਫਸਰਾਂ ਦਾ ਐਡਾ ਸੌਖਾ ਨਹੀਂਗਾ ਅਫਸਰਾਂ ਨੂੰ ਜਿਹੜਾ ਜੀ ਉਹ ਕਾਬੂ ਕਰ ਸਕਣਾ। ਜੀ, ਜਿਸ ਤਰੀਕੇ ਦੇ ਨਾਲ ਉਹ ਵਿਚਰ ਰਹੇ ਆ ਨਾ ਜੀ। ਇਸ ਵੇਲੇ ਵੀ ਪੰਜਾਬ ਦੇ ਵਿੱਚ, ਉਹ ਇਦਾਂ ਹੀ ਵਿਚਰਦੇ ਵੀ ਕੀ ਹੋਣ ਲੱਗਿਆ, ਕਿ ਸਾਡੀ ਸਿਹਤ ਦੇ ਉੱਤੇ ਕੀ ਅਸਰ ਹੈ। ਹਾਂਜੀ, ਉਹ ਬਿਲਕੁਲ। 10 ਸਾਲਾਂ ਦੇ ਰਾਜ ਵਾਲਾ ਅੱਜ ਜਿਹੜਾ ਉਹ ਹੈਗਾ, ਹੂੰ। ਇਹ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਇੱਕ ਵਿਅਕਤੀ ਜਿਹੜਾ ਉਹ ਪਟਿਆਲੇ ਦੀ ਜੇਲ੍ਹ ਦੇ ਵਿੱਚ ਪਹੁੰਚਦਾ ਤੇ ਉੱਥੇ ਜਾ ਕੇ ਉਹ ਆਪਣੇ ਫੋਨ ਤੋਂ ਜੇਲ੍ਹ ਅੰਦਰ ਜਿਹੜਾ ਬੰਦ ਹੈ ਵਿਕਰਮ ਮਜੀਠੀਆ, ਉਹਦੀ ਗੱਲ ਕਰਾਉਂਦਾ ਗਵਾਹਾਂ ਨੂੰ ਧਮਕਾਉਣ ਦੇ ਵਾਸਤੇ। ਜੀ, ਅੱਛਾ। ਮਤਲਬ ਕਿ ਕਿੱਥੋਂ ਤੱਕ ਇਹਨਾਂ ਦੀਆਂ ਜੜ੍ਹਾਂ ਜਿਹੜੀਆਂ ਹੂੰ। ਨੇ ਉਹ ਅਜੇ ਉੱਥੇ ਹੈਗੀਆਂ ਨੇ। ਜੀ, ਜੀ, ਐਡੀ ਜੀ। ਛੇਤੀ ਇਹ ਜੜ੍ਹਾਂ ਨਹੀਂ ਮੁੱਕਣੀਆਂ। ਉੱਥੋਂ ਪਤਾ ਲੱਗਾ ਤਾਂ ਇਹਨਾਂ ਨੇ ਪੈਨਸ਼ਨ ਜਿਹੜੀ ਸ਼ੁਰੂ ਕਿਹਨੇ ਕੀਤੀ? ਸ਼ੁਰੂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕੀਤੀ ਨਾ। ਜੀ, ਹੁਣ ਜੀ, ਜੀ। ਜੇ ਚੰਗੇ ਨੇ ਤੇ ਆਹ ਇਨਕਮ ਟੈਕਸ ਦਾ ਵੇਲਾ ਹੈ ਭਰਨਾ, ਆਪੋ ਆਪਣਾ ਇਨਕਮ ਟੈਕਸ। ਇਹ ਵੀ ਕਹਿ ਦੇਣ ਕਿ ਮੈਂ ਬਿਲਕੁਲ। ਐਤਕੀ ਤੋਂ ਆਪਣਾ ਇਨਕਮ ਟੈਕਸ ਜਿਹੜਾ ਉਹ ਆਪ ਭਰੂੰਗਾ। ਨਹੀਂ, ਨਹੀਂ। ਜਿਹੜੇ ਸਵਾਗਤ ਵੀ ਕਰ ਰਹੇ ਆ ਨਾ, ਜੀ। ਜਿਹੜੇ ਇਸ ਫੈਸਲੇ ਦੀ, ਭਗਵੰਤ ਮਾਨ ਹੋਰਾਂ ਦੇ ਇਸ ਫੈਸਲੇ ਦੀ, ਚਾਹੇ ਉਹ ਜਿੰਨੇ ਵੀ ਨੇ, ਚਲੋ ਹਾਂਜੀ, ਇੱਕ ਦਾ ਆਪਾਂ ਇੱਕ ਜਾਂ ਦੋ ਦਾ ਪਾਰਟਿਕੂਲਰ ਨਾਮ ਕਿਉਂ ਲੈਣਾ। ਹਾਂਜੀ। ਉਹਨਾਂ ਨੇ ਜਿਹੜਾ ਪਹਿਲਾਂ ਕਦੀ ਨਹੀਂ ਇਹ ਕਿਹਾ ਕਿ ਪੈਨਸ਼ਨਾਂ ਬੰਦ ਹੋਣੀਆਂ ਚਾਹੀਦੀਆਂ ਨੇ ਜਾਂ ਫਿਰ ਇਨਕਮ ਟੈਕਸ ਅਸੀਂ ਆਪ ਭਰਾਂਗੇ। ਹੂੰ। ਮਜਬੂਰੀ ਦੇ ਵਿੱਚ ਉਹਨਾਂ ਨੂੰ ਜਿਹੜੇ ਇਹੋ ਜਿਹੇ ਬਿਆਨ ਦੇਣੇ ਪੈ ਰਹੇ ਆ। ਹਾਂ ਦੇ ਵਿੱਚ ਕਈ ਵਾਰੀ ਹਾਂ ਪੰਨੂ ਸਾਹਿਬ ਮਿਲਾਉਣੀ ਪੈਂਦੀ ਹੈ, ਪਰ ਤੁਸੀਂ ਚੰਗੀ ਗੱਲ ਕਹੀ ਹੈ ਵੀ ਇਨਕਮ ਟੈਕਸ ਦੀ ਵੀ ਪਹਿਲ ਕਰ ਸਕਦੇ ਆ। ਪਰ ਪੰਨੂ ਸਾਹਿਬ ਤੁਸੀਂ ਸਾਨੂੰ ਦੱਸਿਆ ਇਸੇ ਪ੍ਰੋਗਰਾਮ ਦੇ ਵਿੱਚ, ਮੈਂ ਤੁਹਾਡੀ ਗੱਲ ਬੜੇ ਗੌਰ ਨਾਲ ਸੁਣੀ ਵੀ ਮੋਟਰਾਂ ਵਾਲੀ ਸਬਸਿਡੀ ਵੀ ਨਹੀਂ ਛੱਡੀ। ਦੱਸਦੇ ਵੱਡੇ ਪਰਿਵਾਰ ਕੋਲੇ ਕਾਫੀ ਮੋਟਰਾਂ ਨੇ, ਔਰ ਕਾਫੀ ਵੱਡੇ ਪਰਿਵਾਰ ਨੇ ਸਿਆਸਤ ਦੇ ਵਿੱਚ ਜਿਹੜੇ 8-8 10-10 ਮੋਟਰਾਂ ਵਾਲੇ ਨੇ, ਤੇ ਉਹ ਜਿਹੜੀ ਸਬਸਿਡੀ ਮੋਟਰਾਂ ਦੀ ਲੈਂਦੇ ਨੇ 2.5-3 ਕਿੱਲੇ ਵਾਲਿਆਂ ਨੂੰ ਭਾਵੇਂ ਮਿਲੇ ਨਾ ਮਿਲੇ। ਪੰਨੂ ਸਾਹਿਬ, ਪੰਜਾਬ ਦੇ ਮਸਲਿਆਂ ਦੇ ਵਿੱਚ ਡਰੱਗ ਦਾ ਮਸਲਾ ਬੜਾ ਵੱਡਾ ਹੈ। ਬੇਅਦਬੀ ਦੇ ਜਿਹੜੇ ਮਾਮਲੇ ਨੇ ਉਹਨਾਂ ਦਾ ਇਨਸਾਫ ਬਹੁਤ ਵੱਡੀ ਗੱਲ ਹੈ। ਵੋਟਰ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ, ਪਰ ਭ੍ਰਿਸ਼ਟਾਚਾਰ ਵੀ ਬਹੁਤ ਵੱਡਾ ਮਸਲਾ ਹੈ ਜੇਕਰ ਦੇਖਿਆ ਜਾਏ। ਤੁਸੀਂ ਅਫਸਰਾਂ ਦਾ ਜ਼ਿਕਰ ਕੀਤਾ, ਤੇ ਪਰ ਮੇਰਾ ਸਵਾਲ ਇੱਕ ਜਾਂਦੇ ਜਾਂਦੇ ਇਸ ਦਾ ਵੀ ਜਵਾਬ ਦੇ ਜਿਓ ਕਿ ਬਈ ਭ੍ਰਿਸ਼ਟਾਚਾਰ ਜਿਹੜੀ ਰੋਕੂ ਮੁਹਿੰਮ ਹੈ ਪੰਨੂ ਸਾਹਿਬ, ਕਿ ਉਹਦਾ ਅਸਰ ਦਫ਼ਤਰਾਂ ਤੇ ਦਿਖਣ ਲੱਗ ਗਿਆ ਹੁਣ? ਅਫਸਰਸ਼ਾਹੀ ਦੇ ਵਿੱਚ ਸੁਣਦੇ ਆ ਵੀ ਭਾਜੜਾਂ ਬਹੁਤ ਪੈਂਦੀਆਂ, WhatsApp ਗਰੁੱਪ ਤੱਕ ਚੇਂਜ ਹੋ ਗਿਆ ਵੀ ਹੁਣ ਜਿਹੜੀ ਇਨਫੋਰਮੇਸ਼ਨ ਆ ਉਹ ਥੋੜਾ ਜਿਹਾ ਸਮਾਰਟ ਤਰੀਕੇ ਨਾਲ ਸ਼ੇਅਰ ਕਰ ਲਿਆ ਕਰੀਏ ਇੱਕ ਦੂਜੇ ਨਾਲ। ਜੀ। ਦੇਖੋ, ਇਸ ਤਰ੍ਹਾਂ ਹੈ ਪ੍ਰਵੀਨ, ਬਹੁਤ ਸਾਰੇ ਲੋਕ ਕਹਿੰਦੇ ਆ ਜੀ ਕਿ ਜੀ। ਵੱਡੇ ਮਗਰਮੱਛ ਫੜੋ, ਵੱਡੇ ਮਗਰਮੱਛ ਫੜੋ। ਅਸਲ 'ਚ ਜਿਹੜਾ ਜਿਹੜਾ ਆਮ ਬੰਦਾ ਨਾ, ਹਾਂਜੀ। ਜਿਹੜਾ ਸਵੇਰ ਨੂੰ ਵਿਚਾਰਾ ਉਹਦੀ ਜੇਬ ਦੇ ਵਿੱਚ 100 ਰੁਪਈਆ ਤੇ ਉਹਨੇ ਅੱਧਾ ਕੁ ਕਿਰਾਇਆ ਜਿਹੜਾ ਇੱਕ ਪਾਸੇ ਦਾ ਲਾਉਣਾ, ਅੱਧਾ ਕੁ ਇੱਕ ਪਾਸੇ ਦਾ, ਤੇ ਅੱਗੇ ਜਾ ਕੇ ਉਹਨੇ ਸੁਵਿਧਾ ਸੈਂਟਰ, ਜਿਹਨੂੰ ਮੈਂ ਦੁਵਿਧਾ ਸੈਂਟਰ ਹੀ ਕਹਿੰਦਾ ਹੁੰਦਾ, ਉੱਥੇ ਜਾ ਕੇ ਉਹਨੇ ਜੀ। ਲਾਈਨ ਦੇ ਵਿੱਚ ਲੱਗ ਕੇ ਆਪਣਾ ਕੰਮ ਕਰਵਾਉਣਾ। ਹਾਂਜੀ। ਉੱਥੇ ਉਹਨੂੰ ਪੈਂਦੇ ਦਾਬੇ ਅੱਗੋਂ। ਸਾਹਿਬ ਹੈ ਨੀ ਗੇ, ਸਾਹਿਬ ਬੈਠੇ ਨੀਗੇ, ਸਾਹਿਬ ਜਿਹੜਾ ਉਹ ਲੰਚ ਕਰਨ ਗਏ ਆ। 3 ਕੁ ਕੰਮ ਇਹ ਅਫਸਰ ਕਰਦੇ ਆ: ਈਟਿੰਗ, ਮੀਟਿੰਗ ਤੇ ਚੀਟਿੰਗ। ਹੂੰ। 3 ਹੀ ਕੰਮ ਨੇ ਇਹਨਾਂ ਦੇ ਕੋਲੇ। ਤਾਂ ਜੀ। ਉਹ ਹੁਣ ਕੁਝ ਸਿੱਧੇ ਹੋਏ ਆ, ਟੈਂਪਰੇਰੀ ਤੌਰ ਦੇ ਉੱਤੇ ਹੋਏ ਆ। ਇਹ ਨਹੀਂ ਅਜੇ ਕਿਹਾ ਜਾ ਸਕਦਾ ਜਾਂ ਇਹ ਓਕੇ। ਸੁਧਰ ਜਾਣਗੇ, ਕਿਉਂਕਿ ਲੋਕ ਇਹ ਲੋਕ ਹਟਾਉਣਗੇ। ਜੀ। ਲੋਕ ਇਹ ਕਹਿੰਦੇ ਆ ਕਿ ਦੇਖ ਲਾ ਫਿਰ, ਕਰੀਏ ਇਸ ਨੰਬਰ ਦੇ ਉੱਤੇ ਸ਼ਿਕਾਇਤ। ਹਾਂਜੀ, ਤਾਂ ਬਿਲਕੁਲ। ਉਹ ਜਿਹੜਾ ਉਹਦੇ ਨਾਲ ਫਰਕ ਪੈਣਾ ਸ਼ੁਰੂ ਹੋ ਗਿਆ। ਇੱਥੇ ਜਿਹੜੇ ਸ਼ਹਿਰਾਂ ਦੇ ਵਿੱਚ ਜਿਹੜੇ ਦਫ਼ਤਰ ਨੇ, ਉਹਨਾਂ ਦੇ ਵਿੱਚ ਬਾਬੂ ਔਨ ਟਾਈਮ ਆਉਂਦੇ ਆ। ਤੁਸੀਂ ਹੈਰਾਨ ਹੋਵੋਗੇ, ਅਜੇ ਲੋਕ ਆਏ ਨਹੀਂ ਹੁੰਦੇ ਤੇ ਦਫ਼ਤਰਾਂ ਦੇ ਲੋਕ ਪਹਿਲਾਂ ਆ ਕੇ ਬਹਿ ਜਾਂਦੇ ਆ ਹਾਂ, ਕਿ ਸਹੀ ਵੀ ਗੱਲ। ਕੋਈ ਸ਼ਿਕਾਇਤ ਨਾ ਸਾਡੀ ਕਰਦੇ, ਵੀ ਫਲਾਨੀ ਚੇਅਰ ਦੇ ਉੱਤੇ ਹੈ ਨਹੀਂਗਾ। ਆਹੀ ਇੱਕ ਜਿਹੜਾ ਲੋਕਾਂ ਦੇ ਵਿੱਚ ਹੌਸਲਾ ਪੈਦਾ ਕਰਨਾ ਹੁੰਦਾ। ਜਿਵੇਂ ਲੋਕਾਂ ਦੇ ਵਿੱਚ ਇਹ ਹੌਸਲਾ ਪੈਦਾ ਹੋਇਆ, ਜਿਹੜੀ ਤੁਸੀਂ ਗੱਲ ਕਰਦੇ ਸੀ ਵੀ ਤੁਸੀਂ ਕਿੱਥੋਂ ਉਹ ਪ੍ਰੈਡਿਕਟ ਕੀਤਾ ਸੀ, ਮੈਂ ਉਹ ਲੋਕਾਂ ਦੇ ਜੀ। ਮੱਥੇ ਦੀਆਂ ਤਿਉੜੀਆਂ, ਉਹਨਾਂ ਦੀ ਚੁੱਪ, ਜੀ। ਉਹਨਾਂ ਦਾ ਹੌਸਲਾ ਵੇਖਿਆ ਵੀ ਉਹ
ਵੱਡੇ ਬੋੜਾਂ ਨੂੰ ਪੁੱਟ ਕੇ ਸੁੱਟਣ ਦੇ ਵਾਸਤੇ ਤਿਆਰ ਸੀ, ਕਿਉਂਕਿ ਜਦੋਂ ਉਹ ਕਹਿੰਦੇ ਸੀ ਨਾ ਕੈਮਰੇ ਦੇ ਪਰਾਂ ਨੂੰ ਤੁਰਦੇ ਜਾਂਦੇ, ਹਾਂਜੀ। ਦੱਸਾਂਗੇ ਆ ਲੈਣ ਦਿਓ ਵੋਟਾਂ, ਬਸ ਉਹਦੇ ਚ ਸਾਰਾ ਕੁਝ ਲੁਕਿਆ ਹੋਇਆ ਸੀ। ਨਹੀਂ ਪੰਨੂ ਸਾਹਿਬ, ਫੇਸ ਉਹ ਰੀਡਿੰਗ ਵੀ ਜਿਹੜਾ ਤਾਂ ਜੀ ਉਹ ਪੜ੍ਹਦਾ ਜਰਨਲਿਜ਼ਮ ਦਾ ਹੁੰਦਾ। ਇੱਕ ਆਰਟ ਆ ਨਾ, ਜਿਹੜਾ ਤੁਹਾਡੇ ਕੋਲੇ ਸੀਗਾ ਤੇ ਤੁਸੀਂ ਉਹਨੂੰ ਯੂਜ਼ ਕੀਤਾ। ਹਾਂ, ਤਾਂ ਜਿਹੜੇ ਈਵਨ ਤੁਸੀਂ ਦੇਖੋ ਕਿ ਜਿਹੜੀ ਗੱਲ ਦੇ ਵਾਸਤੇ ਤੁਸੀਂ ਮੈਂ ਆਪਾਂ ਸਾਰੇ ਲੜਦੇ ਰਹੇ ਕਿ ਜਿਹੜਾ ਸਾਲਟ ਹੈ, ਜਿਹੜੀਆਂ ਦਵਾਈਆਂ ਲਿਖਦੇ ਆ, ਹਾਂਜੀ। ਉਹ ਸਸਤਾ ਵੀ ਮਿਲ ਜਾਂਦਾ। ਜਿਹੜੀ ਇਹ ਦਵਾਈ ਲਿਖਦੇ ਆ ਡਾਕਟਰ, ਜਿਹੜੀ 100 ਰੁਪਏ ਦੀ ਦਵਾਈ ਆਉਂਦੀ ਆ ਸਪੋਜ਼, ਉਹ 20 ਰੁਪਏ ਦੀ ਦਵਾਈ ਦੇ ਨਾਲ ਵੀ ਉਹੀ ਇਲਾਜ ਹੋ ਸਕਦਾ। ਹੁਣ ਹਾਂਜੀ। ਇਹ ਧਮਕ ਜਿਹੜੀ ਆ ਮੌਜੂਦਾ ਸਰਕਾਰ ਦੀ ਦਿਸਣ ਲੱਗੀ ਆ। ਦਫ਼ਤਰਾਂ 'ਚ ਟਾਈਮ ਨਾਲ ਆ ਰਹੇ ਨੇ, ਜਿਹੜੇ ਡਾਕਟਰ ਨੇ ਹਦਾਇਤਾਂ ਜਾਰੀ ਹੋ ਗਈਆਂ 100 ਦਵਾਈਆਂ ਦੀਆਂ ਹਾਂਜੀ। ਕਿ ਆਹ ਦਵਾਈਆਂ ਲਿਖੋ, ਹਾਂਜੀ। ਸੇਮ ਸਾਲਟ ਹੈ ਇਹਦੇ ਉੱਤੇ, ਮਹਿੰਗੀਆਂ ਦਵਾਈਆਂ ਨਾ ਲਿਖੋ। ਆਮ ਜਿਹੜਾ ਬੰਦਾ ਨਾ ਜੀ, ਉਹਦੀ ਪੇਨ ਕਿਤੇ ਨਾ ਕਿਤੇ ਥੋੜੀ ਘੱਟ ਹੋਣੀ ਸ਼ੁਰੂ ਹੋਈ ਆ। ਮੈਂ ਨਹੀਂ ਕਹਿੰਦਾ ਕਿ ਇਹ ਪੇਨ ਖਤਮ ਹੋ ਗਈ, ਪੇਨ ਬਹੁਤ ਜ਼ਿਆਦੀ ਹੈ। ਮੈਂ ਬਹੁਤ ਵਾਰੀ ਇਹ ਚੀਜ਼ਾਂ ਇੱਥੇ ਨੋਟਿਸ ਕਰਦਾ ਹਾਂ ਕਿ ਜੇ ਕਿਸੇ ਜਗ੍ਹਾ ਖੜੇ ਹੋ, ਉਹ ਪਰਚੀ ਲਿਆ ਕੇ ਜੇਬ ਦੇ ਵਿੱਚੋਂ ਵਿਅਕਤੀ ਕੱਢਦਾ ਹੈ, ਜਦੋਂ ਉਹ ਕੈਮਿਸਟ ਦੇ ਮੂਹਰੇ ਰੱਖਦਾ ਤੇ ਉਹ ਦੱਸਦਾ ਕੈਮਿਸਟ ਵੀ ਇੰਨੇ ਦੀਆਂ ਦਵਾਈਆਂ ਆਉਣਗੀਆਂ, ਤੇ ਉਹ ਹੌਲੀ ਜਿਹੀ ਪਰਚੀ ਪਛਾਂ ਖਿੱਚ ਕੇ ਜੇਬ ਦੇ ਵਿੱਚ ਪਾ ਕੇ ਫਿਰ ਤੁਰ ਪੈਂਦਾ, ਕਿਉਂਕਿ ਉਹਦੀ ਜੇਬ ਦੇ ਵਿੱਚ ਉਨੇ ਪੈਸੇ ਨਹੀਂ ਹੁੰਦੇ। ਇਹ ਬਹੁਤ ਵੱਡੀ ਮੁਸ਼ਕਲ ਜਿਹੜੀ ਆ ਉਹ ਲੋਕਾਂ ਦੇ ਵਾਸਤੇ ਆ। ਇੱਕ ਗਰੀਬ ਵਿਅਕਤੀ ਪਿੰਡ ਦੇ ਵਿੱਚ ਰਹਿਣ ਵਾਲਾ ਇਸ ਕਰਕੇ ਸ਼ਹਿਰ ਦੇ ਕਿਸੇ ਸਰਕਾਰੀ ਹਸਪੀਟਲ ਦੇ ਵਿੱਚ ਚੈੱਕਅਪ ਕਰਾਉਣ ਦੇ ਵਾਸਤੇ ਨਹੀਂ ਜਾਂਦਾ ਵੀ ਕੋਈ ਗੰਭੀਰ ਬਿਮਾਰੀ ਨਿਕਲ ਆਈ ਤੇ ਮੈਂ ਇਲਾਜ ਕਿੱਥੋਂ ਕਰਾਉਂ। ਜੇ ਡਿਸਪੈਂਸਰੀ ਸਿਸਟਮ ਵਾਪਸ ਆਉਂਦਾ, ਜਿਹੜਾ ਕਿ ਵਾਅਦਾ ਕੀਤਾ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਹੋਪ ਕਿ ਉਹ ਆਊਗਾ ਔਰ ਹਸਪਤਾਲਾਂ ਦੇ ਵਿੱਚ ਦਵਾਈਆਂ, ਸਰਕਾਰੀ ਹਸਪਤਾਲਾਂ ਦੇ ਵਿੱਚ ਦਵਾਈਆਂ ਫ੍ਰੀ ਮਿਲਣ ਲੱਗ ਜਾਣ, ਇਹ ਬਹੁਤ ਵੱਡੀ ਲੋਕਾਂ ਦੀ ਮਦਦ ਹੋਊਗੀ। ਔਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਸਰਕਾਰੀ ਹਸਪਤਾਲ ਨੇ, ਉਹਨਾਂ ਵੱਲ ਨੂੰ ਲੋਕਾਂ ਦਾ ਰੁਝਾਨ ਵਧਣਾ ਸ਼ੁਰੂ ਹੋਇਆ ਔਰ ਉਹ ਸਰਕਾਰੀ ਹਸਪਤਾਲਾਂ ਵੱਲ ਨੂੰ ਤੁਰਿਆ। ਇਹ ਦੇਖੋ ਢਾਂਚਾ ਹੈਗਾ ਪੰਜਾਬ ਦੇ ਕੋਲੇ ਔਰ ਇਨਫਰਾਸਟ੍ਰਕਚਰ ਤਾਂ ਹੈਗਾ, ਉਹ ਡਿਸਪੈਂਸਰੀਆਂ ਦੇ ਰੂਪ ਦੇ ਵਿੱਚ, ਸਰਕਾਰੀ ਹਸਪਤਾਲਾਂ ਦੇ ਰੂਪ ਦੇ ਵਿੱਚ। ਹੁਣ ਉੱਥੇ ਤੁਹਾਨੂੰ ਡਾਕਟਰ ਤੇ ਬਾਕੀ ਜਿਹੜਾ ਸਟਾਫ ਹੈ ਉਹ ਪੂਰਾ ਕਰਨਾ ਪਊਗਾ। ਜਦੋਂ ਉਹ ਪੂਰੇ ਹੋ ਗਏ, ਲੋਕ ਇੱਧਰ ਨੂੰ ਆਉਣਗੇ, ਲੋਕਾਂ ਦੀ ਸਕਿਨ ਜਿਹੜੀ ਆ ਉਹ ਥੋੜੀ ਬਹੁਤੀ ਬਚੂਗੀ, ਜਿਹੜੀ ਕਿ ਲੁੱਟ ਹੁੰਦੀ ਆ। ਏਡੇ ਵੱਡੇ 5 ਸਟਾਰ ਹਸਪੀਟਲ ਆ ਗਏ ਕਿ ਉੱਥੋਂ ਤਾਂ ਵਿਅਕਤੀ ਉਹਦੇ ਕੰਧ ਦੇ ਨਾਲ ਉਹਦੀ ਲੰਘ ਜਵੇ ਤੇ ਉਹਦੀ ਜੇਬ ਚੋਂ ਪੈਸੇ ਨਿਕਲ ਜਾਂਦੇ ਆ। ਆਮ ਜਿਹੜਾ ਵਿਅਕਤੀ ਆ, ਗਰੀਬ ਵਿਅਕਤੀ ਆ, ਉਹ ਤਾਂ ਵਿਚਾਰਾ ਝਾਕ ਵੀ ਨਹੀਂ ਸਕਦਾ ਉਹਦੇ ਪਾਸੇ ਨੂੰ, ਉਸ ਪਾਸੇ ਵੱਲ ਨੂੰ ਕਿ ਉੱਥੋਂ ਉਹਨੇ ਇਲਾਜ ਕਰਾਉਣਾ। ਹੁਣ ਰਜਿੰਦਰਾ ਹਸਪੀਟਲ ਆ ਪਟਿਆਲੇ ਦੇ ਵਿੱਚ, ਉਹ ਬਠਿੰਡੇ ਤੱਕ ਰੈਫਰ ਕਰਕੇ ਮਰੀਜ਼ ਇੱਥੇ ਆਉਂਦੇ ਨੇ ਰਜਿੰਦਰਾ ਹਸਪੀਟਲ ਦੇ ਵਿੱਚ। ਢਾਂਚਾ ਏਡਾ ਵਧੀਆ ਹੈਗਾ ਆ, ਇਕਵਿਪਮੈਂਟ ਸਾਰਾ ਹੈਗਾ, ਉਹਨੂੰ ਚਲਾਉਣ ਵਾਲੇ ਨਹੀਂ ਹੈਗੇ। ਜੇ ਉਹ ਪੂਰੇ ਹੋ ਜਾਂਦੇ ਆ ਤੇ ਇਸ ਤਰ੍ਹਾਂ ਇੱਕ ਮਿਸਾਲ ਹੈ ਮਤਲਬ ਕਿ ਰਜਿੰਦਰਾ ਦੀ। ਇਸ ਤਰ੍ਹਾਂ ਦੇ ਜਿਹੜੇ ਹਸਪੀਟਲ ਨੇ, ਹੁਣ 23 ਡਿਸਟ੍ਰਿਕਟ ਨੇ, 23 ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਜਿਹੜੇ 23 ਦੇ 23 ਹਸਪੀਟਲ ਵੱਡੇ ਜਿਹੜੇ ਨੇ ਉਹ ਫੜ ਕੇ ਉਹਨਾਂ ਨੂੰ ਸੁਧਾਰ ਦਿੱਤਾ ਜਾਵੇ, ਦਫ਼ਤਰਾਂ ਦੇ ਵਿੱਚ ਕੰਮ ਹੋਣ ਲੱਗ ਜੇ। ਕਰਪਸ਼ਨ ਤੇ ਲਾਅ ਐਂਡ ਆਰਡਰ, ਇਹ ਦੋ ਚੀਜ਼ਾਂ ਨੇ, ਇਹਨਾਂ ਦੇ ਉੱਤੇ ਕਾਬੂ ਪੈ ਗਿਆ, ਲੋਕ ਟਿਕ ਜਾਣਗੇ। ਲੋਕਾਂ ਨੂੰ ਇਹ ਲੱਗਣ ਲੱਗ ਜੂਗਾ ਕਿ ਕਿਤੇ ਜਿਹੜੀ ਉਹ ਸਾਡੀ ਵੀ ਸੁਣਵਾਈ ਹੋਣੀ ਸ਼ੁਰੂ ਹੋਈ ਹੈ। ਜੀ ਬਿਲਕੁਲ, ਪੰਨੂ ਸਾਹਿਬ, ਮਾਤੜ ਦਾ ਜ਼ਿਕਰ ਕਿੱਥੇ ਹੁੰਦਾ ਅੱਜ ਕੱਲ੍ਹ, ਮਾਤੜ ਦੀ ਫਿਕਰ ਕੌਣ ਕਰਦਾ। ਪਰ ਤੁਸੀਂ ਅਫਸਰਾਂ ਦੀ ਗੱਲ ਕੀਤੀ ਸੀ ਪੰਨੂ ਸਾਹਿਬ, ਵੀ ਅਫਸਰਾਂ ਦੇ ਆਹ ਮੀਟਿੰਗ, ਚੀਟਿੰਗ ਤੇ ਈਟਿੰਗ ਕਰਦੇ ਆ, ਤੇ ਜੇਕਰ ਅਫਸਰਸ਼ਾਹੀ ਦੀਆਂ ਆਦਤਾਂ ਹੀ ਛੁੱਟ ਜਾਣ ਪੰਨੂ ਸਾਹਿਬ, ਤੇ ਫਿਰ ਵਾਰਿਸ ਸ਼ਾਹ ਵੀ ਝੂਠੇ ਪੈ ਜਾਣਗੇ ਨਾ। ਜੇਕਰ ਇੰਨੀ ਛੇਤੀ ਛੁੱਟ ਗਈਆਂ ਤਾਂ ਤੁਹਾਨੂੰ ਪਤਾ ਉਹਨਾਂ ਨੇ ਕਿਹਾ ਸੀ ਵੀ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੂਰੀਆਂ ਜੀ, ਪਰ ਆਦਤਾਂ ਹਟਾਉਣੀਆਂ ਪੈਣਗੀਆਂ। ਜੇਕਰ ਉੱਤੇ ਕੁੰਡਾ ਹੋਵੇ ਨਾ, ਸਿਰ ਤੇ ਨਹੀਂ ਕੁੰਡਾ, ਕਹਿੰਦੇ ਹਾਥੀ ਫਿਰੇ ਲੁੰਡਾ। ਜਦੋਂ ਕੁੰਡਾ ਹੀ ਹੈ ਨਹੀਂਗਾ, ਕੁੰਡੇ ਵਾਲੇ ਤਾਂ ਜਦੋਂ ਕਹੀ ਜਾਂਦੇ ਭਾਈ ਹਿੱਸੇਦਾਰੀ ਕਰ ਲਾ ਤੇ ਚੱਲ, ਮਹੀਨੇ ਖੰਡ ਤੋਂ ਬਾਅਦ ਸਾਡੇ ਇੰਨੀ ਵੀ ਮਾੜਾ ਜਿਹਾ ਪੱਲਾ ਝਾੜਦੇ ਕਰ ਤੇ ਚੱਲ ਜਿਵੇਂ ਮਰਜ਼ੀ ਕਰ। ਖੈਰ ਪੰਨੂ ਸਾਹਿਬ, ਆਵਾਜ਼ੇ ਆਵਾਮ ਬਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਸਾਡੇ ਨਾਲ ਸਾਂਝ ਪਾਉਣ ਦੇ ਲਈ ਵੀ। ਪੰਜਾਬੀ ਰੇਡੀਓ USA ਦੇ ਤੁਸੀਂ ਬਹੁਤ ਸਟੀਕ ਤੇ ਬਹੁਤ ਤਥਾਤਮਕ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰਦੇ ਹੋ। ਉੱਤਰ ਪ੍ਰਦੇਸ਼ ਤੋਂ ਚੱਲੇ ਆਪਾਂ ਤੇ ਪਟਿਆਲੇ ਦੇ ਰਜਿੰਦਰਾ ਹਸਪੀਟਲ ਤੱਕ ਇੰਨੀਆਂ ਜ਼ਿਆਦਾ ਵਧੀਆ ਤਥਾਤਮਕ ਗੱਲਾਂ ਸਾਡੇ ਨਾਲ, ਔਰ ਜਾਣਕਾਰੀ ਭਰਪੂਰ ਤੱਥ ਸਾਡੇ ਨਾਲ ਸਾਂਝੇ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜਲਦ ਜੁੜਾਂਗੇ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ। ਧੰਨਵਾਦ ਤੁਹਾਡਾ ਬਹੁਤ ਬਹੁਤ। ਥੈਂਕ ਯੂ ਪ੍ਰਵੀਨ, ਬਹੁਤ ਮਿਹਰਬਾਨੀ, ਥੈਂਕ ਯੂ ਜੀ। ਸੋ ਸਰੋਤਿਓ, ਇਹ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਪੰਜਾਬ ਦੀਆਂ ਖਬਰਾਂ ਸਾਂਝੀਆਂ ਕੀਤੀਆਂ ਨੇ। ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਮਿਲਦੇ ਹਾਂ ਜਲਦ। ਸਤਿ ਸ਼੍ਰੀ ਅਕਾਲ।